अस्सलाम वालेकुम नाज़रीन। प्रोग्राम ਅੱਜ ਦੀ ਗੱਲ ਨਾਲ ਮੈਂ ਹਾਂ ਤੁਹਾਡਾ ਮੇਜ਼ਬਾਨ ਸ਼ਾਹਿਦ ਸਕਨੈਨ ਲੱਕ। ਸੁਪਰੀਮ ਕੋਰਟ ਐਡਵੋਕੇਟ ਸਲਮਾਨ ਸਫਦਰ ਨੂੰ ਫਰੈਂਡ ਆਫ ਦੀ ਕੋਰਟ ਮੁਕਰਰ ਕਰਦੇ ਹੋਏ ਇਮਰਾਨ ਖਾਨ ਦੀ ਜੇਲ੍ਹ ਵਿੱਚ ਹਾਲਤ ਬਾਰੇ ਰਿਪੋਰਟ ਜਮ੍ਹਾਂ ਕਰਾਉਣ ਦੀ ਹਿਦਾਇਤ ਕਰ ਦਿੱਤੀ ਹੈ। ਬਾਨੀ ਪੀਟੀਆਈ ਨਾਲ ਮੁਲਾਕਾਤ ਦਾ ਮਾਮਲਾ ਕਾਫੀ ਦਿਨਾਂ ਤੋਂ ਚੱਲ ਰਿਹਾ ਸੀ ਤੇ ਬਾਨੀ ਪੀਟੀਆਈ ਨਾਲ ਉਹਨਾਂ ਦੇ ਵਕਲਾ ਦੀ ਮੁਲਾਕਾਤ ਦੇ ਮਾਮਲੇ ਉੱਤੇ ਅੱਜ ਵੀ ਜਿਹੜਾ ਹੈ ਉਹ ਸੁਪਰੀਮ ਕੋਰਟ ਵਿੱਚ ਸਮਾਤ ਹੋਈ, ਜਿਹੜੀ ਚੀਫ ਜਸਟਿਸ ਯਾਹਿਆ ਅਫਰੀਦੀ ਤੇ ਜਸਟਿਸ ਸ਼ਾਹਿਦ ਬਿਲਾਲ ਹਸਨ ਉੱਤੇ ਮੁਸ਼ਤਮਿਲ ਜਿਹੜਾ ਹੈ ਉਹ ਦੋ ਰੁਕਨੀ ਬੈਂਚ ਨੇ ਕੀਤੀ। ਇਹ ਵੀ ਵਾਜ਼ੇ ਹੈ ਕਿ ਪਿਛਲੀ ਸਮਾਤ ਦੇ ਦੌਰਾਨ ਅਦਾਲਤ ਨੇ ਬਾਨੀ ਪੀਟੀਆਈ ਦੀ ਜੇਲ੍ਹ ਵਿੱਚ ਹਾਲਤ ਇਜ਼ਹਾਰ ਬਾਰੇ ਰਿਪੋਰਟ ਮੰਗੀ ਸੀ। ਅਦਾਲਤ ਨੇ ਇਹ ਵੀ ਕਰਾਰ ਦਿੱਤਾ ਸੀ ਕਿ ਕੇਸ ਨੂੰ ਕਾਬਿਲ ਸਮਾਤ ਕਰਾਰ ਦੇਣ ਦੇ ਬਾਰੇ ਦੂਜੇ ਫਰੂਕ ਨੂੰ ਸੁਣੇ ਬਗੈਰ ਜਿਹੜਾ ਹੈ ਕੋਈ ਆਰਡਰ ਅਸੀਂ ਨਹੀਂ ਦੇ ਸਕਦੇ। ਅੱਜ ਸਮਾਤ ਦਾ ਆਗਾਜ਼ ਹੋਇਆ ਤਾਂ ਚੀਫ ਜਸਟਿਸ ਪਾਕਿਸਤਾਨ ਨੇ ਲਤੀਫ ਖੋਸਾ ਨੂੰ ਗੱਲ ਕਰਨ ਤੋਂ ਰੋਕ ਦਿੱਤਾ। ਇਸ ਮੌਕੇ ਉੱਤੇ ਅਟਾਰਨੀ ਜਨਰਲ ਮਨਸੂਰ ਉਸਮਾਨ ਅਵਾਨ ਸਾਹਿਬ ਨੇ ਅਦਾਲਤ ਵਿੱਚ ਜਿਹੜਾ ਹੈ ਉਹ ਪੇਸ਼ ਹੋਏ ਤੇ ਉਹਨਾਂ ਦੱਸਿਆ ਕਿ ਜੀ 24 ਅਗਸਤ 2023 ਦੇ ਹੁਕਮਨਾਮੇ ਦੀ ਰੋਸ਼ਨੀ ਵਿੱਚ ਅਸਾਂ ਤਹਿਰੀਰੀ ਜਵਾਬ ਜਿਹੜਾ ਹੈ ਉਹ ਚੈਂਬਰ ਵਿੱਚ ਜਮ੍ਹਾਂ ਕਰਵਾ ਦਿੱਤਾ ਸੀ, ਜਦੋਂ ਕਿ ਉਹਨਾਂ ਇਹ ਕਿਹਾ ਕਿ ਜੀ ਉਸ ਵੇਲੇ ਬਾਨੀ ਪੀਟੀਆਈ ਜਿਹੜਾ ਹੈ ਉਹ ਅਟਕ ਜੇਲ੍ਹ ਵਿੱਚ ਸਨ। ਉਹਨਾਂ ਇਹ ਵੀ ਦੱਸਿਆ ਕਿ ਅਸਾਂ 28 ਅਗਸਤ 2023 ਨੂੰ ਤਹਿਰੀਰ ਰਿਪੋਰਟ ਚੈਂਬਰ ਵਿੱਚ ਜਮ੍ਹਾਂ ਕਰਾਈ ਸੀ। ਰਿਪੋਰਟ ਨਾਲ 5 ਅਗਸਤ ਤੋਂ 18 ਅਗਸਤ ਤੱਕ ਦੀਆਂ ਮੈਡੀਕਲ ਰਿਪੋਰਟਸ ਵੀ ਅਸਾਂ ਜਿਹੜਾ ਹੈ ਉਹ ਜਮ੍ਹਾਂ ਕਰਾਏ ਸਨ। ਅਟਾਰਨੀ ਜਨਰਲ ਨੇ ਇਸਤਦਾ ਕੀਤੀ ਕਿ ਅਦਾਲਤੀ ਹੁਕਮ ਵਿੱਚ ਇਹ ਜ਼ਿਕਰ ਕਰ ਦਿੱਤਾ ਜਾਵੇ ਕਿ ਅਸਾਂ ਰਿਪੋਰਟ ਜਮ੍ਹਾਂ ਕਰਾ ਦਿੱਤੀ ਹੈ। ਚੀਫ ਜਸਟਿਸ ਨੇ ਰਿਮਾਰਕਸ ਦਿੱਤੇ ਕਿ 24 ਅਗਸਤ 2023 ਦੇ ਹੁਕਮਨਾਮੇ ਤੋਂ ਬਾਅਦ ਇਹੋ ਜਿਹਾ ਕੋਈ ਵੀ ਆਰਡਰ ਰਿਕਾਰਡ ਉੱਤੇ ਮੌਜੂਦ ਨਹੀਂ ਜਿਹੜੇ ਉੱਤੇ ਸੁਪਰੀਮ ਕੋਰਟ ਨੇ ਇਤਮਾਨਾਨ ਜ਼ਾਹਿਰ ਕੀਤਾ ਹੋਵੇ। ਅਸਾਂ ਸਲਮਾਨ ਸਫਦਰ ਨੂੰ ਫਰੈਂਡ ਆਫ ਦੀ ਕੋਰਟ ਮੁਕਰਰ ਕਰ ਰਹੇ ਹਾਂ। ਸਾਨੂੰ ਸਲਮਾਨ ਸਫਦਰ ਉੱਤੇ ਪੂਰਾ ਇਤਮਾਦ ਹੈ। ਇਹ ਸਾਰਾ ਮਾਮਲਾ ਜਿਹੜਾ ਹੈ ਔਰ ਫਿਰ ਸਲਮਾਨ ਸਫਦਰ ਸਾਹਿਬ ਜਿਹੜਾ 2 ਵਜੇ ਉਹਨਾਂ ਦੀ ਮੁਲਾਕਾਤ ਸੀ, ਉਹਨਾਂ ਨੇ ਬਾਨੀ ਪੀਟੀਆਈ ਨਾਲ ਮੁਲਾਕਾਤ ਕੀਤੀ ਔਰ ਹੁਣ ਉਹ ਆਪਣੀ ਰਿਪੋਰਟ ਜਿਹੜਾ ਹੈ ਉਹ ਕੋਰਟ ਵਿੱਚ ਜਮ੍ਹਾਂ ਕਰਾਉਣਗੇ। ਪਾਕਿਸਤਾਨ ਤਹਿਰੀਕ ਇਨਸਾਫ ਦੂਜੇ ਪਾਸੇ ਉਹਨਾਂ ਦੇ ਜਿਹੜੇ ਅੰਦਰੂਨੀ ਮਾਮਲਾਤ ਨੇ ਉਹ ਕੋਈ ਬਿਹਤਰ ਨਜ਼ਰ ਨਹੀਂ ਆ ਰਹੇ, ਕਿਉਂਕਿ ਉਹਨਾਂ ਦੇ ਜਿਹੜੇ ਰਹਿਨੁਮਾ ਨੇ ਜੁਨੈਦ ਅਕਬਰ ਸਾਹਿਬ ਉਹਨਾਂ ਵੀ ਜਿਹੜਾ ਹੈ ਆਪਣੀ ਸੀਟ ਛੋੜ ਕੇ ਐਵਾਨ ਵਿੱਚ ਆਜ਼ਾਦ ਹੈਸੀਅਤ ਨਾਲ ਬਹਿਣ ਦਾ ਜਿਹੜਾ ਐਲਾਨ ਕਰ ਦਿੱਤਾ ਹੈ। ਐਕਸਪ੍ਰੈਸ ਨਿਊਜ਼ ਦੇ ਮੁਤਾਬਿਕ ਪੀਟੀਆਈ ਖੈਬਰ ਪਖਤੂਨਖਵਾ ਦੇ ਸਦਰ ਜੁਨੈਦ ਅਕਬਰ ਨੇ ਉਹਨਾਂ ਦੀ ਇੱਕ ਮੁਬੈਯਨਾ ਆਡੀਓ ਲੀਕ ਹੋਈ ਹੈ, ਜਿਸ ਵਿੱਚ ਉਹਨਾਂ ਨੇ ਐਵਾਨ ਵਿੱਚ ਬੋਲਣ ਦਾ ਮੌਕਾ ਨਾ ਮਿਲਣ ਉੱਤੇ ਪਾਰਟੀ ਗਰੁੱਪ ਵਿੱਚ ਸਖਤ ਨਾਰਾਜ਼ਗੀ ਦਾ ਇਜ਼ਹਾਰ ਕੀਤਾ ਹੈ। ਉਹਨਾਂ ਪਾਰਲੀਮਾਨੀ ਕਮੇਟੀ ਤੋਂ ਅਲੈਦਗੀ ਤੇ ਚੀਫ ਵਿਪ ਸਮੇਤ ਪਾਰਲੀਮਾਨੀ ਲੀਡਰ ਨੂੰ ਮੰਨਣ ਤੋਂ ਵੀ ਇਨਕਾਰ ਕਰ ਦਿੱਤਾ। ਇਸ ਆਡੀਓ 'ਚ ਉਹਨਾਂ ਆਖਿਆ ਕਿ ਅੱਜ ਤੋਂ ਮੈਂ ਤੁਹਾਡਾ ਹਿੱਸਾ ਨਹੀਂ ਹਾਂ। ਉਹਨਾਂ ਸਪੀਕਰ ਨਾਲ ਗੱਲ ਕਰਕੇ ਆਜ਼ਾਦ ਹੈਸੀਅਤ ਅਖਤਿਆਰ ਕਰਨ ਦੀ ਧਮਕੀ ਵੀ ਦਿੱਤੀ ਹੈ ਤੇ ਆਖਿਆ ਕਿ ਹੁਣ ਮੇਰੀ ਬਰਦਾਸ਼ਤ ਖਤਮ ਹੋ ਚੁੱਕੀ ਹੈ, ਤੁਸੀਂ ਮੈਨੂੰ ਅਲੱਗ ਕਰੋ, ਮੈਂ ਪਾਰਲੀਮਾਨੀ ਪਾਰਟੀ ਦਾ ਹਿੱਸਾ ਨਹੀਂ ਰਹਿ ਸਕਦਾ। ਇਸ ਮੁਬੈਯਨਾ ਆਡੀਓ ਵਿੱਚ ਜੁਨੈਦ ਅਕਬਰ ਨੇ ਇਹ ਵੀ ਆਖਿਆ ਕਿ ਜੀ ਇਹ ਦਰਬਾਰੀ ਨੇ ਮੈਨੂੰ ਬੋਲਣ ਨਹੀਂ ਦਿੰਦੇ ਤੇ ਮੈਂ ਸਿਰਫ ਆਖਰੀ ਰਮਜ਼ਾਨ ਵਿੱਚ ਇੱਕ ਦਫਾ ਬੋਲਿਆ ਸਾਂ, ਫਿਰ ਬਜਟ ਤਕਰੀਰ ਵਿੱਚ ਮੈਨੂੰ ਮੌਕਾ ਮਿਲਿਆ। ਹਰ ਵਾਰੀ ਸਿਰਫ ਚੰਦ ਲੋਕਾਂ ਨੇ ਗੱਲ ਕਰਨੀ ਹੁੰਦੀ ਹੈ, ਚੀਫ ਵੈਪ ਕੌਣ ਹੁੰਦਾ ਹੈ ਜੇ ਫੈਸਲਾ ਕਰੇ ਕਿ ਕੌਣ ਬੋਲੇਗਾ। ਮੁਬੈਯਨਾ ਆਡੀਓ ਵਿੱਚ ਇਹ ਵੀ ਆਖਿਆ ਗਿਆ ਉਹਨਾਂ ਦੀ ਤਰਫ ਕੋਲ ਕਿ ਤੁਸੀਂ ਸਾਡੀ ਸ਼ਰਾਫਤ ਤੋਂ ਗਲਤ ਸਮਝ ਰਹੇ ਹੋ, ਰੋਜ਼ ਉਹੀ ਬੋਲਦੇ ਨੇ, ਅਸਾਂ ਸਿਰਫ ਡੈਸਕ ਵਜਾਦੇ ਰਹਿੰਦੇ ਹਾਂ। ਤੇ ਵਿੱਚ ਇਹ ਜਿਹੜਾ ਉਹਨਾਂ ਇਹ ਵੀ ਕਿਹਾ ਕਿ ਜੀ ਇਹ ਸਾਰਾ ਮਾਮਲਾ ਜਿਹੜਾ ਹੈ ਉਹ ਅੰਦਰੂਨੀ ਮਾਮਲਾਤ ਦੇ ਹਵਾਲੇ ਨਾਲ ਉਹਨੇ ਕਾਫੀ ਇਸ ਆਡੀਓ ਦੇ ਵਿੱਚ ਜਿਹੜਾ ਗੱਲਬਾਤ ਕੀਤੀ ਹੈ। ਇਹਦੇ ਬਾਅਦ ਜਿਸ ਟਾਈਮ ਅੱਜ ਅਸੈਂਬਲੀ 'ਚ ਆਏ ਤੇ ਅਸੈਂਬਲੀ 'ਚ ਰਿਪੋਰਟਰਾਂ ਨੇ ਉਹਨਾਂ ਤੋਂ ਪੁੱਛਿਆ ਕਿ ਜੀ क्या वाकई ऐसा मामला है, तो उन्होंने क्या जवाब दिया, ज़रा सुन लो। दे रहे हैं आज? नहीं, मैंने कब कहा कि मैं इस्तीफा दे रहा हूँ? सर ऑडियो में कहा नहीं, मैंने ये कहा है कि आप लोग अगर मेरा टाइम नहीं देते तो मैं स्पीकर साहब से कहूँगा कि मुझे अलग सीटें ला। ਜੁਨੈਦ ਅਕਬਰ ਦੀ ਗੁਫ਼ਤਗੂ ਤੁਸੀਂ ਸੁਣ ਲਈ। ਦੂਜੇ ਪਾਸੇ ਪਾਰਟੀ ਰਹਿਨੁਮਾਵਾਂ ਨਾਲ ਪ੍ਰੈਸ ਕਾਨਫਰੰਸ ਕਰਦੇ ਹੋਏ ਪਾਕਿਸਤਾਨ ਤਹਿਰੀਕ ਇਨਸਾਫ ਦੇ ਸੈਕਟਰੀ ਜਨਰਲ ਸਲਮਾਨ ਅਕਰਮ ਰਾਜਾ ਨੇ ਇਹ ਵੀ ਆਖਿਆ ਹੈ ਕਿ ਜੇ ਤੁਸੀਂ ਗੱਲ ਕਰਨੀ ਹੈ ਤਾਂ ਅਸੂਲ ਉੱਤੇ ਗੱਲ ਹੋਏਗੀ। ਵਜ਼ੀਰ ਆਜ਼ਮ ਨੇ ਜਿਹੜਾ ਹੈ ਉਹ ਵੀ ਆਖਿਆ ਹੈ ਕਿ ਅਚਕਜ਼ਈ ਨਾਲ ਗੱਲਬਾਤ ਹੋਏਗੀ, ਉਹ ਜ਼ਰੂਰ ਕਰਨ ਪਰ ਅਸੂਲ ਉੱਤੇ ਹੀ ਗੱਲ ਹੋਏਗੀ। ਉਹਨਾਂ ਨੇ ਇਹ ਆਖਣਾ ਸੀ ਕਿ ਲੋਕਾਂ ਨੂੰ ਹੁਣ ਤੱਕ ਇਹ ਸਮਝ ਨਹੀਂ ਆਈ ਕਿ ਹੜਤਾਲ ਕਿਤਨੀ ਤਾਕਤਵਰ ਹੁੰਦੀ ਹੈ। ਸਾਡੇ ਬੱਚੇ ਤੇ ਨੌਜਵਾਨ ਇਸ ਲਈ ਪੂਰੀ ਤਰ੍ਹਾਂ ਤਿਆਰ ਨੇ ਤੇ ਇਹ ਨਿਜ਼ਾਮ ਹਾਰ ਚੁੱਕਾ ਹੈ। ਹੁਣ ਇਹ ਆਪਣੀ ਜਿਹੜਾ ਹੈ ਹਾਰ ਤਸਲੀਮ ਕਰਨ, ਹਰ ਗੱਲ ਮੁਮਕਿਨ ਹੈ, ਹੜਤਾਲ, ਲਾਂਗ ਮਾਰਚ ਤੇ ਉਹਨਾਂ ਕਿਹਾ ਕਿ ਅਸੀਂ ਕੋਈ ਵੀ ਜਿਹੜਾ ਤਰੀਕਾਕਾਰ ਇਹਦੇ ਵਾਸਤੇ ਅਖਤਿਆਰ ਕਰ ਸਕਦੇ ਹਾਂ, ਲਾਂਗ ਮਾਰਚ ਵੀ ਕਰ ਸਕਦੇ ਹਾਂ। ਸਲਮਾਨ ਅਕਰਮ ਰਾਜਾ ਦਾ ਇਹ ਕਹਿਣਾ ਸੀ ਕਿ ਅਗਲੇ ਚੰਦ ਹਫ਼ਤੇ ਬਹੁਤ ਅਹਿਮ ਨੇ। ਇਹ ਨਿਜ਼ਾਮ ਇਮਰਾਨ ਖਾਨ ਦੀ ਜਿੱਤ ਨੂੰ ਮੰਨ ਲਵੇ, ਸਿਆਸੀ ਮੁਕਾਲਮੇ ਦਾ ਨਾ ਹੈ, ਪਰ ਸਾਡੇ ਮੁਲਕ ਵਿੱਚ ਜਿਹੜਾ ਹੈ ਉਹ ਸਿਆਸਤ ਨੂੰ ਕੁਝ ਹੋਰ ਹੀ ਬਣਾ ਦਿੱਤਾ ਗਿਆ ਹੈ। ਅਸੀਂ ਸਮਝਦੇ ਹਾਂ ਕਿ ਸਿਆਸਤ ਦੇ ਮੁਰਵਜਾ ਅਸੂਲਾਂ ਮੁਤਾਬਿਕ ਜੋ ਸਾਡਾ ਹੱਕ ਹੈ ਉਹ ਸਾਨੂੰ ਮਿਲਣਾ ਚਾਹੀਦਾ ਹੈ। ਪ੍ਰੈਸ ਕਾਨਫਰੰਸ ਵਿੱਚ ਸਲਮਾਨ ਅਕਰਮ ਰਾਜਾ ਸਾਹਿਬ ਨੇ
ਇਹ ਵੀ ਕਿਹਾ ਕਿ ਕਰਾਚੀ 'ਚ ਜਦੋਂ ਸੁਹੇਲ ਅਫਰੀਦੀ ਗਏ ਸਨ ਤੇ ਪੂਰਾ ਸ਼ਹਿਰ ਜਮ੍ਹਾਂ ਹੋ ਗਿਆ, ਲੋਕ ਖੁਦ ਚੱਲ ਕੇ ਆਏ ਸਨ, ਬਾਗ ਜਨਾਹ ਨੂੰ ਸੀਲ ਕਰ ਦਿੱਤਾ ਗਿਆ ਸੀ। ਉਧਰ ਖੈਬਰ ਪਖਤੂਨਖਵਾ 'ਚ ਜਦੋਂ ਸੁਹੇਲ ਅਫਰੀਦੀ ਨੇ ਸਟਰੀਟ ਮੂਵਮੈਂਟ ਸ਼ੁਰੂ ਕੀਤੀ ਤਾਂ ਜਿਹੜਾ ਇੱਕ ਲੋਕਾਂ ਦਾ ਸਮੁੰਦਰ ਹੈ ਉਹ ਬਾਹਰ ਨਿਕਲਿਆ ਸੀ। ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਇਮਰਾਨ ਖਾਨ ਪਹਿਲੇ ਤੋਂ ਵੀ ਵੱਧ ਮਕਬੂਲ ਲੀਡਰ ਬਣ ਗਏ ਨੇ, ਉਹਨਾਂ ਤਾਰੀਖ ਸਾਜ਼ ਬਹਾਦਰੀ ਦਿਖਾਈ ਹੈ ਤੇ ਆਵਾਮ ਜਿਹੜਾ ਹੈ ਉਹ ਉਹਨਾਂ ਦੇ ਨਾਲ ਖੜੇ ਨੇ। ਸਲਮਾਨ ਅਕਰਮ ਰਾਜਾ ਸਾਹਿਬ ਨੇ ਪ੍ਰੈਸ ਕਾਨਫਰੰਸ 'ਚ ਇਹ ਕਿਹਾ ਕਿ ਜਿਸ ਤਰ੍ਹਾਂ ਬਲੋਚਿਸਤਾਨ ਤੇ ਇਸਲਾਮਾਬਾਦ ਵਿੱਚ ਮਾਸੂਮ ਲੋਕਾਂ ਦਾ ਖੂਨ ਬਹਾਇਆ ਜਾ ਰਿਹਾ, ਇਹ ਜਿਹੜਾ ਹੈ ਹੁਣ ਮਾਮਲਾ ਖਤਮ ਹੋਣਾ ਚਾਹੀਦਾ ਹੈ। ਜੁਨੇਦ ਅਕਬਰ ਸਾਡੇ ਬਹੁਤ ਹੀ ਵਫਾਦਾਰ ਸਾਥੀ ਨੇ ਤੇ ਉਹ ਪਾਰਟੀ ਦਾ ਦਿਲ ਨੇ। ਅੱਛਾ, ਇਹਦੇ ਇਲਾਵਾ ਪਾਕਿਸਤਾਨ ਤਹਿਰੀਕ ਇਨਸਾਫ एहतजाज भी शुरू करन जा रही है। पार्टी ज़राए दस रहे हैं कि ये एक कंटेनर भी तैयार कर लिया गया है और ज़राए दस रहे हैं कि 40 फुट लंबा कंटेनर है जिहदे वाशरूम बहन की जगह बाकायदा सीटिंग एरिया वगैरह बनाया गया तो जिहड़ा इहदे उत्ते एक वड्डे अल्फाज बड़ा नुमाया जिहा है वो नारा भी लिखा गया कि आज़ादी या मौत। मुमकिन है कि एहतजाज के दौरान एक कंटेनर मरकजी स्टेज के तौर पर जिहड़ा है वो इस्तेमाल किया जाए। पार्टी ज़राए के मुताबिक एहतजाज बारे हिकमत अमली तो वज़ीर आला जिहड़ा है सुहेल अफरीदी दियां चंद अहम पार्टी रहनुमावां नाल मुलाकातां भी हो चुकियां ने जिन्हां विच एहतजाज के मकाम ते वक्त ते लाएअमल उत्ते मुशावरत की गई है। और उहदे इलावा जिहड़ा है जिहड़े बैरिस्टर गोहर ने चेयरमैन पाकिस्तान तहरीक इंसाफ उन्होंने यह कहा है कि आइंदा का कोई भी ऐसा साड़ी तरफों कोई भी एहतजाज का कोई ऐसा हुक्म नहीं, ना बानी पीटीआई ने कोई ऐसी गल की है। बानी पीटीआई का यह मौकफ है, उन्हें कोई इस किस्म का हुक्म नहीं दिता कि जी कि तुसी इस्लामाबाद ते चढ़ दौड़ो। ये कहना सी जड़ा है ज़राए ने दस्या है कि पीटीआई क्यादत वालों जड़ा है एहतजाज के हतमी ऐलान ते तारीख बारे मुशावरत जारी है, पर जो चेयरमैन ने वो इस गल तो जड़ा है इनकारी ने, कहते हैं कि साड़ी तरफों का ऐसा मामला नहीं। ये सारा मामला पीटीआई चल रहा है। दूजे पासे एपेक्स कमेटी का इजलास भी होया, सुहेल अफरीदी साहब ने अज भी शिरकत की है। सियासी सूरत हाल के रुख अख्तियार कर रही है इस सारे मामले पर गल करने वास्ते मेरे नाल सीनियर सियासतदान जनाब दानियाल अजीज़ साहब मुलाकात ने, उन्होंने तो पूछांगे इस सारे मामले के हवाले नाल। बहुत बहुत शुक्रिया दानियाल अजीज़ साहब, तुसीं प्रोग्राम में शिरकत की। सर, सब तो पहला तो यह दस दो कि अज जड़ा है वो मुलाकात के हवाले नाल बड़े दिनों तो कहा जा रही सी पाकिस्तान तहरीक इंसाफ का मौकफ सी कि साडी मुलाकात नहीं हो रही। अज सुप्रीम कोर्ट ने बाकायदा तौर पर सलमान सफदर साहब नूं फ्रेंड ऑफ द कोर्ट मुकर्रर कर दिता है, उन्होंने बानी नाल मुलाकात भी हुई है। इस हवाले नाल की कहोगे, कोई बेहतरी आ रही है मामलात? जी, मेरे ख्याल में काफी देर से ये कुछ ना कुछ पक रहा था और मेरे तो ख्याल में मैं एक प्रोग्राम में भी किया सी कि ए जिहड़ा इमरान खान साहब दी अख है ये इन्हां दी प्लेटलेट्स दा वर्जन है। ਉਹਦੀ ਵਜ੍ਹਾ ਇਹ ਕਿ ਅਖਬਾਰ ਵਿੱਚ ਲਿਖਿਆ ਸੀ ਕਿ ਇਹਨੇ ਆਪ ਇਮਰਾਨ ਖਾਨ ਨੇ ਕਿਹਾ ਕਿ ਜੀ ਮੈਨੂੰ ਹਸਪਤਾਲ ਲੈ ਕੇ ਜਾਓ ਤੇ ਪਿਮਜ਼ੀ ਲੈ ਕੇ ਜਾਓ, ਤੇ ਉਹ ਜਦੋਂ ਖਬਰ ਮੈਂ ਪੜ੍ਹੀ ਤੇ ਫਿਰ ਨਾਲ ਹੀ ਸੁਹੇਲ ਅਫਰੀਦੀ ਸਾਹਿਬ ਦੀ ਮੁਲਾਕਾਤਾਂ ਤੇ ਨਾਲ ਹੀ ਆਪਣਾ ਅਚਕ ਜ਼ਈ ਸਾਹਿਬ ਦਾ अपॉइंट हो जाना ऑपोजिशन लीडर और फिर सैनेट भी ऑपोजिशन लीडर इन्हां दा अलामा साहब ਨੂੰ अपॉइंट कर देना। ਤੇ ਇਹ ਸਾਰੀਆਂ ਜਿਹੜੀਆਂ ਕੜੀਆਂ ਨੇ ਮਿਲਣ ਤੇ ਜਦੋਂ ਟੀਵੀ ਦੇ ਉੱਤੇ ਅਸੀਂ ਮੁxtਲਿਫ ਪੀਟੀਆਈ ਦੇ ਨੁਮਾਇੰਦਿਆਂ ਦੇ ਨਾਲ ਪ੍ਰੋਗਰਾਮ ਕਰਨੇ ਆ, ਉਹ ਵੀ ਕਹਿਣ ਲੱਗ ਪਏ ਨੇ ਕਿ ਜੀ मफामत जो है ना वही रास्ता है, मज़ामत नहीं, और इंशाल्लाह जल्दी। और कई मुल्कों से यकलख्त एकदम जिन्होंने सिफारिशात भी आ गए, जिस तरह मसलन तुर्की है, उन्होंने कहा कि जी इमरान खान साहब अगर साढ़े मेहमान बनना चाहते हैं तो असी बहुत उन्होंने वेलकम करांगे। सो इस सिलसिले में तुसी अगर देखो तो ये तो साफ नजर आ रहा है किस तरफ गल जा रही है। दानियाल साहब, एक और मुलाकात का भी जिक्र है, वो मुलाकात है वज़ीर-ए-आज़म पाकिस्तान ते महमूद खान अचकज़ई की आपस में। महमूद अचकज़ई पाकिस्तान तहरीक इंसाफ के जोड़े बानी चेयरमैन ने, उन्होंने कहा कि अगर कोई मुज़ाकरात होंगे तो महमूद अचकज़ई या अलामा राजा नासिर अब्बास साहब करेंगे। की नज़र आ रहा है वज़ीर-ए-आज़म पाकिस्तान की जी मुलाकात होने जा रही है महमूद अचकज़ई नाल, महमूद अचकज़ई साहब कोई किरदार जड़ा है अदा कर सकेंगे? मेरा ख्याल है जी जड़ा असल तलक है वो अचकज़ई साहब दा नवाज शरीफ साहब दे नाल है, और जिन्नियां भी नैशनलिस्ट जमातां ने इन्हां दे हमेशा ਇਹ ख्वाहिश रही है कि पंजाब ਦੇ ਵਿੱਚੋਂ ਕੋਈ ਆਪੋਜੀਸ਼ਨ ਦੀ ਮੂਵਮੈਂਟ ਉੱਠੇ ਤੇ ਫਿਰ ਇਹਨਾਂ ਦਾ ਜਿਹੜਾ ਅਸਲ ਇਰਾਦਾ ਹੈਗਾ ਪਾਕਿਸਤਾਨ ਦੇ ਬਾਰੇ ਚ ਉਹ ਆਪਣਾ ਮੰਜ਼ਿਲ ਮਕਸੂਦ ਤੱਕ ਪਹੁੰਚੇਗਾ। ਤੇ ਉਸ ਸਿਲਸਿਲੇ ਵਿੱਚ ਮੇਰਾ ਖਿਆਲ ਹੈ ਉਹ ਜਿਹੜਾ ਇਮਰਾਨ ਖਾਨ ਸਾਹਿਬ ਦੇ ਵਿੱਚ ਇੱਕ ਨਵੀਂ ਉਹਨਾਂ ਵਾਸਤੇ ਉਮੀਦ ਪੈਦਾ ਹੋਈ ਹੈ ਕਿ ਜੀ ਸ਼ਾਇਦ ਇਹਨਾਂ ਦੇ ਜ਼ਰੀਏ ਅਸੀਂ ਆਪੋਜੀਸ਼ਨ ਕਰੀਏ। ਲੇਕਿਨ ਉਹ ਮਾਜ਼ੀ ਵਿੱਚ ਜਦੋਂ ਨਵਾਜ਼ ਸ਼ਰੀਫ ਆਪੋਜੀਸ਼ਨ ਵਿੱਚ ਸੀ ਤੇ ਉਦੋਂ ਦੇ ਤਾਲੁਕਾਤ ਉਸੇ ਉਮੀਦ ਦੇ ਤਹਿਤ ਇਹਨਾਂ ਨਾਲ ਸਨ। ਸੋ ਉਹਦੇ ਵਿੱਚ ਇਹਨਾਂ ਦੇ ਮਰਾਸਮ ਹੈ ਨੇ, ਹੁਣ ਦੇਖੋ ਉਸੇ ਚੋਂ ਕਿ ਆਪਣਾ ਕੱਢਦੇ ਨੇ ਕੀ ਸੂਰਤ ਹਾਲ। ਲੇਕਿਨ ਇਹ ਸਾਨੂੰ ਪਤਾ ਹੈ ਕਿ ਉਹਨਾਂ ਦੀ ਆਖਰ ਔਰ ਅਵਲ ਜਿਹੜੀ ਤਰਜੀਹ ਹੈ ਉਹ ਇਹੀ ਹੈ ਕਿ ਪੰਜਾਬ ਦੇ ਵਿੱਚ ਇੱਕ ਤਗੜੀ ਆਪੋਜੀਸ਼ਨ ਖੜੀ ਹੋਏ ਤੇ ਫਿਰ ਇਹਨਾਂ ਦੀ ਆਪੋਜੀਸ਼ਨ ਦਾ ਮੁxtਲਿਫ ਸੂਬਿਆਂ ਦੇ ਵਿੱਚ ਜਿਸ ਤਰ੍ਹਾਂ ਖੈਬਰ ਪਖਤੂਨਖਵਾ ਹੈ ਜਾਂ बलोचिस्तान है तो ਉਹਦਾ मतलब मजीद जरना तकवीत पड़ेगा। दानियाल जी साहब, तुसी भी कह रहे हो तो मेरे प्रोग्राम में कल भी एक तजियाकार सन वो कह रहे सन कि जी पाकिस्तान तहरीक इंसाफ नूं
ਮਹਿਮੂਦ ਚਗਜ਼ਈ ਤੇ ਮੌਲਾਨਾ ਕੋਲ ਕੋਈ ਉਮੀਦ ਨਹੀਂ ਰੱਖਣੀ ਚਾਹੀਦੀ। ਤੁਸੀਂ ਕੀ ਕਹੋਗੇ, ਪਾਕਿਸਤਾਨ ਤਹਿਰੀਕ ਇਨਸਾਫ ਨੂੰ ਉਮੀਦ ਰੱਖਣੀ ਚਾਹੀਦੀ ਹੈ ਮੌਲਾਨਾ ਔਰ ਮਹਿਮੂਦ ਚਗਜ਼ਈ ਤੋਂ? ਪਾਕਿਸਤਾਨ ਤਰੀਕ ਇਨਸਾਫ ਤੇ ਸਿਰਫ ਉਹਨੇ ਦੇਰ ਤੱਕ ਹੈ ਨਾ ਜੀ, ਜਿੰਨੀ ਤੱਕ ਇਹਨਾਂ ਨੂੰ ਅੱਖ ਨਹੀਂ ਵੱਜਦੀ। ਇਹ ਤੇ ਚਲੋ ਕੁਝ 4 ਦਿਹਾੜੇ ਇਹਨਾਂ ਨੇ ਆਖਿਆ ਨੂਨ ਲੀਗ ਨੇ ਕਿ ਵੋਟ ਕੋ ਇੱਜ਼ਤ ਦਿਓ, ਤੇ ਜਦੋਂ ਇਹਨਾਂ ਨੂੰ ਅੱਖ ਵੱਜੀ ਤੇ ਇਹਨਾਂ ਤੇ ਮਿੰਟੀਆਂ ਪਟਾਕੀ ਮਾਰ ਕੇ ਬਹਿ ਗਏ ਉਹ ਉਸ ਘੋੜੀ ਤੇ ਇਹਨਾਂ ਤੋਂ ਫਿਰ ਵੀ ਚਲੋ 5 ਮਿੰਟ ਸੋਚਿਆ ਹੋਣਾ ਕਿ ਯਾਰ ਅਸੀਂ ਕੀ ਕਰਨੇ ਪਿਆ, ਤੇ ਇਹਨਾਂ ਤੇ ਸੋਚਣਾ ਵੀ ਨਹੀਂ ਪੀਟੀਆਈ ਵਾਲਿਆਂ ਨੇ, ਇਹਨਾਂ ਤੇ ਫਟ ਪਟਾਕੀ ਮਾਰ ਕੇ ਬਹਿ ਜਾਣਾ। ਉਹਦੇ ਵਿੱਚ ਫਿਰ ਮੌਲਾਨਾ ਸਾਹਿਬ ਤੇ ਚਗਜ਼ਈ ਸਾਹਿਬ ਨਾਤੇ ਧੋਤੇ ਰਹਿ ਜਾਣੇ ਨੇ। ਦਾਨਿਆਲ ਅਜ਼ੀਜ਼ ਸਾਹਿਬ, ਵਫਾਕੀ ਜਿਹੜੇ ਪਾਕਿਸਤਾਨ ਮੁਸਲਿਮ ਲੀਗ ਨੂਨ ਦੇ ਰਹਿਨੁਮਾ ਨੇ, ਉਹ ਇਹ ਕਹਿ ਰਹੇ ਨੇ ਕਿ ਇਹ ਵੀ ਪੋਸੀਬਲ ਹੈ ਕਿ ਵਜ਼ੀਰ ਆਜ਼ਮ ਦੀ ਮੁਲਾਕਾਤ ਤੋਂ ਪਹਿਲਾਂ ਇਮਰਾਨ ਖਾਨ ਨਾਲ ਮਹਿਮੂਦ ਖਾਨ ਚਗਜ਼ਈ ਦੀ ਜੇਲ੍ਹ ਵਿੱਚ ਮੁਲਾਕਾਤ ਹੋ ਜਾਵੇ। ਤੇ ਇਹ ਦੱਸੋ ਕਿ ਜ਼ਰਾ ਇਹ ਵੀ ਅਸੀਂ ਅਗਰ ਸੋਚ ਲਈਏ ਕਿ ਮਹਿਮੂਦ ਖਾਨ ਚਗਜ਼ਈ ਜਾਂਦੇ ਨੇ ਇਮਰਾਨ ਖਾਨ ਸਾਹਿਬ ਕੋਲ ਜੇਲ੍ਹ, ਉੱਥੇ ਜਾ ਕੇ ਜਿਹੜਾ ਹੈ ਉਹ ਕਿਆ ਇਮਰਾਨ ਖਾਨ ਸਾਹਿਬ ਨੂੰ ਕਿਸੇ ਮਾਮਲੇ ਤੇ ਰਾਜ਼ੀ ਕਰ ਪਾਉਣਗੇ? ਤੁਸੀਂ ਕੀ ਸਮਝਦੇ ਹੋ? ਯਕੀਨਨ ਚਗਜ਼ਈ ਸਾਹਿਬ ਜਾ ਕੇ ਦੱਸਣਗੇ ਕਿ ਉਹਨਾਂ ਕੋਲ ਪਾਕਿਸਤਾਨ 'ਚ ਮਹਿੰਗਾਈ ਤੇ ਬੇਰੁਜ਼ਗਾਰੀ ਦੇ ਖਾਤਮੇ ਦੇ ਫਾਰਮੂਲੇ ਕੀ ਨੇ, ਔਰ ਅੱਗੋਂ ਇਮਰਾਨ ਖਾਨ ਸਾਹਿਬ ਆਪਣੀ ਲੜਾਈ ਲੜਨਗੇ ਕਿ ਨਹੀਂ ਤੁਹਾਡੇ ਫਾਰਮੂਲੇ ਗਲਤ ਨੇ। ਅਸਲ ਵਿੱਚ ਉਹ ਜਿਹੜਾ ਮੈਂ ਇੱਕ ਮੁਰਗੀ ਨੂੰ ਚੂਚੇ ਦੇਣੇ ਸਨ, ਚੂਚੇ ਨੂੰ ਟੀਕਾ ਲਾ ਕੇ, ਇੰਜ ਨਹੀਂ ਸਿਰਫ ਖਾਲੀ ਚੂਚੇ ਨਹੀਂ ਦੇਣੇ, ਟੀਕਾ ਲਾ ਕੇ ਚੂਚੇ ਦੇਣੇ ਨੇ। ਤੇ ਉਹ ਜਿਹੜੇ ਕੱਟੇ ਅਸੀਂ ਦੇਣੇ ਸਨ, ਜਿਹੜੇ ਬਛੜੇ ਹੋਣੇ ਸਨ, ਤੇ ਉਹ ਮੁਇਸ਼ਤ ਨੂੰ ਅਸੀਂ ਏਸ਼ੀਅਨ ਟਾਈਗਰ ਬਣਾਉਣਾ ਸੀ, ਉਹ ਬਹਿਸ ਕਰਨਗੇ। ਚਗਜ਼ਈ ਸਾਹਿਬ ਆਪਣਾ ਫਾਰਮੂਲਾ ਦੱਸਣਗੇ ਕਿ ਮਹਿੰਗਾਈ ਦਾ ਕੰਟਰੋਲ ਕਿਵੇਂ ਕਰਨਾ ਹੈ। ਕੋ ਖੁਦਾ ਦਾ ਖੌਫ ਕਰੋ ਯਾਰ, ਲੋਕੀ ਸ਼ਿਕਸਤ ਹੋ ਰੇਖਤ ਹੋ ਗਏ ਨੇ, ਤਬਾਹ ਬਰਬਾਦ ਹੋ ਗਏ ਨੇ ਜੀ। ਹਰ ਚੁੱਲ੍ਹੇ ਤੇ ਲੜਾਈ ਹੈ ਇਸ ਵੇਲੇ। ਪਾਕਿਸਤਾਨ ਦੇ ਵਿੱਚ ਬੇਰੁਜ਼ਗਾਰੀ ਅਰੂਜ ਤੇ ਹੈ ਔਰ ਮਹਿੰਗਾਈ ਦਾ ਅਗਲਾ ਰੇਲਾ ਤਿਆਰ ਹੈ। ਜੇ ਪੀਟੀਆਈ ਦਾ ਜਿਹੜਾ ਪਿਛਲਾ ਰੇਲਾ ਸੀ ਉਹਦਾ ਬੁਖਾਰ ਲੱਥਾ ਨਹੀਂ ਲੋਕਾਂ ਦਾ, ਜਿਹੜਾ ਪਹਾੜ ਟੁੱਟਿਆ ਲੋਕਾਂ ਦੇ ਉੱਤੇ 4 ਸਾਲ। ਸੋ ਕਹਿਣ ਦਾ ਮਕਸਦ ਇਹ ਹੈ ਕਿ ਜੇ ਇਹਨਾਂ ਕੋਲ ਇਹਨਾਂ ਚੀਜ਼ਾਂ ਦਾ ਕੋਈ ਹੱਲ ਹੈ ਤੇ ਸਾਨੂੰ ਦੱਸਣ। ਬਾਕੀ ਆਣੀਆਂ ਜਾਣੀਆਂ ਅਸੀਂ ਬਥੇਰੀਆਂ ਵੇਖ ਲਈਆਂ ਇਹ ਤਿੰਨਾਂ ਜਮਾਤਾਂ ਦੀਆਂ। ਦਾਨਿਆਲ ਅਜ਼ੀਜ਼ ਸਾਹਿਬ ਨਾਲ ਹੀ ਰਹਿਣਾ, ਇੱਕ ਛੋਟਾ ਜਿਹਾ ਬ੍ਰੇਕ ਲੈਣਾ, ਬ੍ਰੇਕ ਦੇ ਬਾਅਦ ਵਾਪਸ ਆਵਾਂਗੇ ਤੇ ਕੁਝ ਮਜ਼ੀਦ ਗੱਲ ਵੀ ਕਰਾਂਗੇ। वेलकम बैक नाजरीन। साढ़े नाल मौजूद ने सीनियर सियासतदान दानियाल अजीज़ साहब। दानियाल अजीज़ साहब, पाकिस्तान तहरीक इंसाफ एहतजाज वाले पासे एक बारी फिर जाने का कह रही है कि शायद ईद के बाद जो कोई लॉन्ग मार्च कर रहे हैं और कंटेनर के हवाले नाल भी खबर आने को तैयार हो गया। जराए दस रहे हैं कि शायद वो भी जोड़ा एक कंटेनर तैयार है और अगेन एक लॉन्ग मार्च या चढ़ाई की सूरत हाल बन सकती है। तो इस वारी जोड़ा एहतजाज होएगा या लॉन्ग मार्च होएगा, की सोचते हो? पहले वाले लॉन्ग मार्चों तो कुछ मुख्तलिफ होएगा या उसी तरह ही मामला होएगा? ਕੱਖ ਵੀ ਨਹੀਂ ਹੋਣਾ ਜੀ। ਇਹ ਤੇ ਤੁਸੀਂ ਦੇਖ ਲਿਆ 8 ਤਰੀਕ ਨੂੰ ਕੀ ਹੋਇਆ ਉੱਤੇ ਖੈਬਰ ਪਖਤੂਨਖਵਾ 'ਚ ਵੀ ਕੋਈ ਨਹੀਂ ਮਤਲਬ ਨਿਸਾਬ ਭਰਿਆ। ਸਾਡੇ ਇਲਾਕੇ ਜਿਹੜੇ ਸਾਡੀ ਤਹਿਸੀਲ ਹੈ ਜ਼ਫਰਵਾਲ, ਉਹਦੇ ਵਿੱਚ ਜਿਹੜਾ ਸਦਰ ਤੇ ਨਾਇਬ ਸਦਰ ਸਨ ਪੀਟੀਆਈ ਦੇ, ਉਹ ਦੁਕਾਨਦਾਰ ਉਹਨਾਂ ਸਾਰਿਆਂ ਨੂੰ ਕਹਿੰਦੇ ਸਨ ਕਿ ਦੁਕਾਨਾਂ ਬੰਦ ਕਰੋ। ਉਹਨਾਂ ਦੀ ਆਪਣੀ ਦੁਕਾਨਾਂ ਖੁੱਲੀਆਂ ਸਨ 8 ਤਰੀਕ ਨੂੰ। ਇਸ ਵਾਸਤੇ ਇਹਨਾਂ ਗੱਲਾਂ ਨੂੰ ਛੱਡੋ ਜੀ। ਇਹ ਅਸੀਂ ਬੜਾ ਵੇਖਿਆ ਇਹ ਲੌਂਗ ਮਾਰਚਾਂ ਪਾਕਿਸਤਾਨ 'ਚ ਉਦੋਂ ਹੀ ਕਾਮਯਾਬ ਹੁੰਦੀਆਂ ਜਦੋਂ ਅੱਖ ਵੱਜੀ ਹੋਵੇ। दानियाल साहब, एक पासे एहतजाज का मामला है, सुहेल अफरीदी साहब स्ट्रीट मूवमेंट कर रहे हैं, एहतजाज भी कर रहे हैं। दूजे पासे जो है सिक्योरिटी की सिचुएशन तो पहले उन्होंने मौकफ तुम सुन चुके हो, कहते सन कि जी ऑपरेशन तो सारी सूरत हाल सानू बिल्कुल भी कबूल नहीं। एपेक्स कमेटी के इजलास हो रहे हैं, पहले भी एक होया, अज भी एक इजलास होया, वो अज तो मोहसिन नकवी साहब भी शरीक हुए हैं। तो सुहेल अफरीदी साहब खबर है कि उन्होंने मुकम्मल जो है वो तावन की यकीन जहां नहीं करवाई है। तो जोड़े एक पासे सियासी नारे, दूजे पासे मामलात की लग रहे, मतलब ये सिर्फ नारा की हद तक है या पॉलिटिक्स है या कौमी सलामती वास्ते इकट्ठे हो रहे हैं सारे? ये सब पीटीआई की पुरानी आदत है जी। मैं तो समझना कि बड़ी बदकिस्मती है इस जमात के वर्करां दी, क्योंकि इतने एक जफाकश और इतने एक मेहनती और इतने एक वफादार और दलेर और अपने पल्यों खर्च करने वाले ते दिन रात जो ना हर तरीके नाल दफा करन दे, ते उन्हां नूं लीडरशिप की लगी है जिन्हां नूं अलफ दा ना कोको नहीं पता। ਇਹਨਾਂ ਨੂੰ ਇਹ ਨਹੀਂ ਪਤਾ ਕਿ ਪਾਕਿਸਤਾਨ ਦੀ ਮੁਇਸ਼ਤ ਕਿਵੇਂ ਚਲਾਣੀ ਹੈ। ਨਾ ਇਹਨਾਂ ਕੋਲ ਕੋਈ ਟੀਮ ਆ। ਜਿਹੜੇ ਜਹਾਜ਼ ਉਤਰਨੇ ਸਨ ਟੀਮਾਂ ਦੇ ਅੱਗੇ, ਜਿਹੜਾ ਬਹੁਤ ਬਿਹਤਰੀਨ ਟੀਮ ਹੈ, ਆ ਜਾ ਕੇ ਜਿਹੜਾ ਵਸੀਮ ਅਕਰਮ ਪਲੱਸ ਦਿੱਤਾ ਸਾਨੂੰ, ਇਹਦਾ ਹਾਲ ਤੁਸੀਂ ਵੇਖ ਹੀ ਲਿਆ। ਇਹ ਆਪਣੀ ਜਮਾਤ ਨਹੀਂ ਇਹਨੂੰ ਕੋਈ ਮੰਨਦੀ। ਸੋ ਕਹਿਣ ਦਾ ਮਕਸਦ ਇਹ ਹੈ ਕਿ ਇਹ ਸੂਰਤ ਹਾਲ ਦੇ ਵਿੱਚ ਇਹ ਵਿਚਾਰੇ ਵਰਕਰ ਜਿਹੜੇ ਨੇ, ਮੈਂ ਤੇ ਬੜਾ ਮੈਨੂੰ ਤਰਸ ਆਉਂਦਾ ਹੈ ਕਿ ਦੇਖੋ ਇਹੋ ਜਿਹੇ ਵਰਕਰ ਸ਼ਾਇਦ ਕਾਇਦੇ ਆਜ਼ਮ ਨੂੰ ਅਗਰ ਦੇਖਿਆ ਜਾਏ ਤਾਂ ਸ਼ਾਇਦ ਨਾ ਮਿਲੇ ਹੋਣ, ਜਿਹੜੇ ਇੰਨੇ ਵਫਾਦਾਰ ਔਰ ਦਲੇਰ ਹੋਣ ਕਿ ਹਰ ਮੌਕੇ ਦੇ ਉੱਤੇ ਉਹਨਾਂ ਨੇ ਸਾਥ ਦਿੱਤਾ ਔਰ ਕਿਸ ਤਰ੍ਹਾਂ ਉਹਨਾਂ ਨੇ ਪਹਿਰਾ ਦਿੱਤਾ ਔਰ ਚੌਕੀਦਾਰਾ ਕੀਤਾ ਆਪਣੇ ਸਾਰੀ ਗੱਲ ਦਾ। ਲੇਕਿਨ ਜਦੋਂ ਲੀਡਰਸ਼ਿਪ ਦੀ ਵਾਰੀ ਹੈ, ਇਹਨਾਂ ਦਾ ਉਤਲਾ ਖਾਨਾ ਹੀ ਖਾਲੀ ਹੈ। ਇਹਨਾਂ ਨੂੰ ਪਤਾ ਹੀ ਕੱਖ ਨਹੀਂ ਕਿ ਜੀ ਡਾਇਮੰਡ ਛੋਟੇ ਸਨ ਤੇ ਸੋਨਾ ਕਿਹੜਾ ਹੈ ਤੇ ਫਲਾਣਾ ਇਸ ਤਰ੍ਹਾਂ ਦੀਆਂ ਗੱਲਾਂ। ਔਰ ਜਦੋਂ ਉਹਨੂੰ ਪੁੱਛੋ ਕਿ ਤੁਹਾਡੀ ਪਾਲਿਸੀ ਕੀ ਹੈ, ਉਦੋਂ ਇਹ ਕੁਕੜੀਆਂ ਦੇ ਅੰਡੇ ਤੇ ਸਾਨੂੰ ਕੱਟੇ ਤੇ ਬੱਚੇ ਦੱਸ ਦਿੰਦੇ ਨੇ। ਸੋ ਇਹਦੇ ਵਿੱਚ ਨਾ ਆਪ ਦੇਖੇ ਨਾ ਜਿਹੜੇ ਫਾਈਨਾਂਸ ਮਿਨਿਸਟਰ ਦੋ ਰਹੇ ਨੇ ਪੀਟੀਆਈ ਦੇ, ਜਿਹੜਾ ਇੱਕ ਪਹਿਲਾ ਸੀ ਉਹ ਤੇ ਪਹਿਲੇ ਦਿਨ ਹੀ ਜ਼ਿਬਾ ਹੋ ਗਿਆ ਵਿਚਾਰਾ ਅਸਦ ਉਮਰ। ਉਹਦੇ ਬਾਅਦ ਜਿਹੜੇ ਦੋ ਆਏ ਨੇ ਉਹਦੇ ਮੰਗੇ ਦੇ ਸਨ। हफीज शेख भी पीपल्स पार्टी का वजीर सी फाइनेंस का और शौकत तरीन भी पीपल्स पार्टी का वजीर सी।
ਸਨ ਜਿਹੜੀ ਪਹਿਲੀ ਹਕੂਮਤ ਸੀ ਪੀਪਲਸ ਪਾਰਟੀ ਦੀ। ਸੋ ਉਹਦੇ ਵਿੱਚ ਇਹਨਾਂ ਨੂੰ ਮੰਗੇ ਤੇ ਲੈ ਕੇ ਤੇ ਇਹਨਾਂ ਨੇ ਕੀ ਕੋ ਪੀਟੀਆਈ ਦਾ ਨਜ਼ਰੀਆ ਦੱਸਣਾ ਸੀ। ਅਸਲ ਗੱਲ ਪੀਟੀਆਈ ਦਾ ਨਜ਼ਰੀਆ ਹੈ ਹੀ ਨਹੀਂ। ਇਸ ਵਾਸਤੇ ਖੋਖਲੇ ਨਾਰੇ ਨੇ ਕਿ ਜੀ ਰਿਆਸਤ ਮਦੀਨਾ ਬਹੁਤ ਅੱਛਾ ਹੈ। ਦਰ ਹਕੀਕਤ ਹੈ ਸਾਡੀ ਜਮਾ ਮੁਹੱਬਤ ਦੇ ਉੱਤੇ ਇੱਕ ਖਿਲਵਾੜ ਕਰਨ ਦਾ ਸਿਲਸਿਲਾ ਹੈ। ਕਿਉਂਕਿ ਅਗਰ ਇਹਨਾਂ ਕੋਲ ਉਸ ਵੇਲੇ ਦੀ ਮੁਇਸ਼ਤ ਦੇ ਬਾਰੇ ਫਾਰਮੂਲੇ ਨੇ ਤੇ ਉਹ ਸਾਨੂੰ ਦੱਸਣ ਨਾ ਜੀ ਅੱਜ ਕਿਸ ਤਰ੍ਹਾਂ ਉਹਨਾਂ ਨੇ ਬੇਰੁਜ਼ਗਾਰੀ ਮੁਕਾਈ ਰਿਆਸਤ ਮਦੀਨਾ 'ਚ, ਅਸੀਂ ਮੁਕਾ ਦਿੰਦੇ ਹਾਂ। ਸਾਨੂੰ ਦੱਸਣ ਨਾ ਜੀ ਜਿਹੜੇ 5 ਲੱਖ ਕੇਸ ਪੈਂਡਿੰਗ ਨੇ ਸੁਪਰੀਮ ਕੋਰਟ 'ਚ ਉਹ ਰਿਆਸਤ ਮਦੀਨਾ 'ਚ ਇੰਜ ਨਿਪਟਾਏ ਗਏ ਸਨ, ਅਸੀਂ ਵੀ ਉਹ ਤਰੀਕਾ ਮੰਨ ਲੈਂਦੇ ਹਾਂ। ਅਸਲ ਗੱਲ ਤੇ ਇਹ ਕਿ ਰੇਹੜੀ ਖਾਲੀ ਹੈ। ਇਸ ਵਾਸਤੇ ਮਸਨੂਈ ਜੇ ਨਾਰੇ ਜਿਹੜੇ ਬਣਾ ਕੇ ਤੇ ਬਸ ਲੋਕਾਂ ਦੇ ਜਜ਼ਬਾਤ ਤੇ ਖੇਲ ਕੇ ਆਪਣਾ ਡੰਗ ਟਪਾਉਂਦੇ ਪਏ ਨੇ। ਇਹਨਾਂ ਦਾ ਤੇ ਉਸ ਦਿਨ ਪੂਰਾ ਖਾਤਮਾ ਹੋ ਜਾਣਾ ਜਿਸ ਦਿਨ ਇਹਨਾਂ ਨੂੰ ਕੋਈ ਹਕੂਮਤ ਲੱਭ ਗਈ। ਉਸ ਦਿਨ ਇਹਨਾਂ ਦਾ ਪਤਾ ਲੱਗ ਜਾਣਾ ਕਿ ਕਿੰਨੇ ਵੀਆਂ ਦੇ 100 ਨੇ। ਦਾनियाल जी साहब, पाकिस्तान तहरीक इंसाफ ਦੇ ਅੰਦਰੂਨੀ ਇਖਤਲਾਫਾਤ ਦੇ ਬਾਰੇ ਨਾਲ ਅਗਰ ਗੱਲ ਕਰੀਏ ਤੇ ਜੁਨੈਦ ਅਕਬਰ ਸਾਹਿਬ ਦੀ ਇੱਕ ਆਡੀਓ ਲੀਕ ਤੁਸੀਂ ਸੁਣੀ ਹੋਏਗੀ, ਇੱਕ ਆਡੀਓ ਲੀਕ ਹੋਈ ਜਿਹਦੇ ਵਿੱਚ ਕਹਿ ਰਹੇ ਨੇ ਕਿ ਜੀ ਮੈਨੂੰ ਕਿਸੇ ਤੇ ਕੋਈ ਇਤਬਾਰ ਨਹੀਂ, ਤੁਹਾਡੇ ਨਾਲ ਨਹੀਂ ਬਹਿਣਾ, ਮੈਂ ਤੇ ਸਪੀਕਰ ਸਾਹਿਬ ਨੂੰ ਕਹਾਂਗਾ ਕਿ ਮੈਨੂੰ ਕਿਤੇ ਅਲੱਗ ਹੀ ਕੁਰਸੀ ਦੇ ਦੇਣ ਔਰ ਆਜ਼ਾਦ ਹਸੀਅਤ 'ਚ ਮੈਂ ਬਾਵਾਂ। ਆਲਦੋ ਉਹਨਾਂ ਨੇ ਇਸ ਚੀਜ਼ ਦੀ ਜਿਹੜਾ ਹੈ ਉਹ ਫਿਲਹਾਲ ਕਹਿ ਦਿੱਤਾ ਹੈ ਕਿ ਜੀ ਨਹੀਂ, ਮੇਰਾ ਕਹਿਣ ਦਾ ਮਕਸਦ ਕੁਝ ਹੋਰ ਸੀ। ਬਟ ਇਹ ਜਿਹੜੇ ਪਾਰਟੀ ਦੇ ਅੰਦਰੂਨੀ ਇਖਤਲਾਫਾਤ ਨੇ, ਪਾਕਿਸਤਾਨ ਤਹਿਰੀਕ ਇੰਸਾਫ ਦੀ ਜਿਹੜੀ ਮਕਬੂਲੀਅਤ 'ਚ ਕਮੀ ਆ ਰਹੀ ਹੈ ਜਾਂ ਲੋਕ ਇਕੱਠੇ ਨਹੀਂ ਹੋ ਰਹੇ, ਤੁਹਾਨੂੰ ਕੀ ਨਜ਼ਰ ਆਉਂਦਾ ਹੈ ਕਿ ਇਹ ਹੀ ਵਜ੍ਹਾ ਹੈ ਜਿਹੜੀ ਕਿ ਪਾਰਟੀ ਨੂੰ ਕਮਜ਼ੋਰ ਕਰਨ ਦਾ ਬਾਇਸ ਬਣ ਰਹੀ ਹੈ? ਅਸਲ ਗੱਲ ਇਹ ਹੈ ਜੀ, ਇਮਰਾਨ ਖਾਨ ਸਾਹਿਬ ਨੇ ਆਪ ਦੱਸ ਦਿੱਤੀ ਪਾਕਿਸਤਾਨ ਦੀ ਆਵਾਮ ਨੂੰ ਕਿ ਇਹਨਾਂ ਕੋਲ ਕੋਈ ਕਰਨਲ ਸਾਹਿਬ ਸਨ ਜਿਹੜੇ ਕਿ ਇਹਨਾਂ ਦੇ ਸਾਰੇ ਮਾਮਲਾਤ ਮੈਨੇਜ ਕਰਦੇ ਸਨ, ਸਿਆਸੀ ਜਮਾਤ ਦੇ, ਉਹਨਾਂ ਦੀ ਹਾਜ਼ਰੀ ਵੀ ਪੂਰੀ ਕਰਦੇ ਸਨ, ਉਹਨਾਂ ਦੇ ਮਾਮਲਾਤ ਵੀ ਤੈਅ ਕਰਦੇ ਸਨ, ਸਾਰਾ ਕੁਝ ਸੀ। ਤੇ ਇਹਨੂੰ ਤੇ ਕੁਝ ਕਰਨਾ ਹੀ ਨਹੀਂ ਪਿਆ ਲਾਡਲੇ ਸਾਹਿਬ ਨੂੰ। ਇਹਦੇ ਉੱਠ ਕੇ ਅੱਖਾਂ ਮਲਦੇ ਮਲਦੇ 11 ਵਜੇ ਪਹੁੰਚਦਾ ਸੀ ਤੇ 4 ਵਜੇ ਜਹਾਜ਼ ਤੇ ਬੈਠ ਕੇ ਘਰ ਟੁੱਟ ਜਾਂਦਾ ਸੀ ਗੱਪਸ਼ਪ ਲਾਉਣ ਵਾਸਤੇ। ਸੋ ਇਹ ਪਹਿਲੀ ਵਾਰੀ ਤੇ ਇਹਨਾਂ ਨੂੰ ਪਤਾ ਲੱਗਾ ਕਿ ਸਿਆਸੀ ਜਮਾਤ ਚਲਾਉਣ ਦਾ ਮਤਲਬ ਕੀ ਹੈ। ਇਹਨਾਂ ਦੀ ਹਾਇਰਾਰਕੀ ਕੋਈ ਨਹੀਂ। ਜਿਹੜੇ ਇਹਨਾਂ ਦੇ ਆਪਣੇ ਇਲੈਕਸ਼ਨ ਹੋਏ ਸਨ, ਇਹ ਸਾਰੀ ਦੁਨੀਆ ਨੂੰ ਕਹਿੰਦੇ ਨੇ ਕਿ ਜੀ ਸਾਨੂੰ ਹਕੀਕੀ ਆਜ਼ਾਦੀ ਚਾਹੀਦੀ ਹੈ। ਜਦੋਂ ਆਪਣਾ ਇਲੈਕਸ਼ਨ ਕਮਿਸ਼ਨਰ ਕੱਢਿਆ ਸੀ ਇਹਨਾਂ ਨੇ, ਉਹ ਜਿਹੜੇ ਜੱਜ ਸਾਹਿਬ ਸਨ ਉਦੋਂ ਹਕੀਕੀ ਆਜ਼ਾਦੀ ਲੱਭਦੇ ਪਏ ਸਨ। ਉਹ ਪੂਰਾ ਰਿਕਾਰਡ ਹੀ ਗਾਇਬ ਕਰ ਗਏ। ਕੇਸ ਕੀ ਸੀ ਕਿ ਸੈਕਟਰੀ ਜਨਰਲ ਸਾਹਿਬ ਜਿਹੜੇ ਸਨ ਪੀਟੀਆਈ ਦੇ, ਉਹ ਪੈਸੇ ਦੇ ਕੇ ਇਲੈਕਟ ਹੋਏ ਸਨ। ਇਹਨਾਂ ਨੇ ਪਾਕਿਸਤਾਨ 'ਚ ਇਨਸਾਫ ਦੇਣਾ, ਜਿਹੜਾ ਆਪਣੀ ਜਮਾਤ ਦੇ 'ਚ ਇਨਸਾਫ ਦਿੱਤੀ ਬੈਠੇ ਨੇ। ਇਸ ਵਾਸਤੇ ਕੋਈ ਖੁਦਾ ਦਾ ਖੌਫ ਕਰੋ ਯਾਰ। ਐਵੇਂ ਗੱਲਾਂ ਨੇ ਸਾਰੀਆਂ ਇਹਨਾਂ ਨੇ ਬਣਾਈਆਂ ਹੋਈਆਂ, ਬਤਿਆਨ ਕਰਕੇ ਨਾਰੇ ਸ਼ਾਰੇ ਤੇ ਗਾਣੇ ਸ਼ਾਣੇ ਸੁਣਨੇ ਤੇ ਸੋਸ਼ਲ ਮੀਡੀਆ ਤੇ ਫਲਾਣਾ। ਅਸਲ ਗੱਲ ਕਰੋ ਨਾ ਕਿ ਪਾਕਿਸਤਾਨ ਨੂੰ ਖੜਨਾ ਕਿਹੜੇ ਪਾਸੇ। ਦਾनियाल जी साहब, ਪਿਛਲੇ ਦਿਨਾਂ ਇਸਲਾਮਾਬਾਦ ਵਿੱਚ ਇੱਕ ਬੜਾ ਅਫਸੋਸਨਾਕ ਵਾਕਿਆ ਹੋਇਆ ਔਰ ਉਹਦੇ ਬਾਅਦ ਜਿਹੜਾ ਹੈ ਉਹ ਵਫਾਕੀ ਵਜ਼ਰਾ ਦੀ ਤਰਫੋਂ ਕੋਈ ਸਟੇਟਮੈਂਟ ਆਇਆ ਕਿ ਪਾਕਿਸਤਾਨ ਤਹਿਰੀਕ ਇੰਸਾਫ ਜਿਹੜਾ ਹੈ ਇਹ ਜਿਹੜੀ ਦਹਿਸ਼ਤਗਰਦੀ ਹੋ ਰਹੀ ਹੈ ਇਹ ਪਾਕਿਸਤਾਨ ਤਹਿਰੀਕ ਇੰਸਾਫ ਦੀ ਵਜ੍ਹਾ ਤੋਂ ਹੋ ਰਹੀ ਹੈ। ਕੀ ਕਹੋਗੇ ਇਸ ਤਰ੍ਹਾਂ ਦੇ ਬਿਆਨਾਤ ਜਿਹੜਾ ਹੈ ਉਹ ਇਹਨਾਂ ਦੀ ਜਿਹੜੀ ਆਪਸ ਦੇ ਮਾਮਲਾਤ ਠੀਕ ਹੋਣ ਦਾ ਜਿਹੜਾ ਸਿਲਸਿਲਾ ਹੈ ਉਹਨੂੰ ਰੋਕਣ ਦਾ ਬਾਇਸ ਨਹੀਂ ਬਣਨਗੇ? ਦਾनियाल जी साहब, ਪਿਛਲੇ ਦਿਨਾਂ ਇਸਲਾਮਾਬਾਦ ਵਿੱਚ ਇੱਕ ਬੜਾ ਅਫਸੋਸਨਾਕ ਵਾਕਿਆ ਹੋਇਆ ਔਰ ਉਹਦੇ ਬਾਅਦ ਜਿਹੜਾ ਹੈ ਉਹ ਵਫਾਕੀ ਵਜ਼ਰਾ ਦੀ ਤਰਫੋਂ ਕੋਈ ਸਟੇਟਮੈਂਟ ਆਇਆ ਕਿ ਪਾਕਿਸਤਾਨ ਤਹਿਰੀਕ ਇੰਸਾਫ ਜਿਹੜਾ ਹੈ ਇਹ ਜਿਹੜੀ ਦਹਿਸ਼ਤਗਰਦੀ ਹੋ ਰਹੀ ਹੈ ਇਹ ਪਾਕਿਸਤਾਨ ਤਹਿਰੀਕ ਇੰਸਾਫ ਦੀ ਵਜ੍ਹਾ ਤੋਂ ਹੋ ਰਹੀ ਹੈ। ਕੀ ਕਹੋਗੇ ਇਸ ਤਰ੍ਹਾਂ ਦੇ ਬਿਆਨਾਤ ਜਿਹੜਾ ਹੈ ਉਹ ਇਹਨਾਂ ਦੀ ਜਿਹੜੀ ਆਪਸ ਦੇ ਮਾਮਲਾਤ ਠੀਕ ਹੋਣ ਦਾ ਜਿਹੜਾ ਸਿਲਸਿਲਾ ਹੈ ਉਹਨੂੰ ਰੋਕਣ ਦਾ ਬਾਇਸ ਨਹੀਂ ਬਣਨਗੇ? ਮੈਂ ਸਮਝਦਾ ਜੀ ਕਿ ਪੀਟੀਆਈ ਨੇ ਕੋਈ ਕਸਰ ਨਹੀਂ ਛੱਡੀ, ਬਲਕਿ ਇਹਨਾਂ ਨੂੰ ਟ੍ਰੇਨ ਕੀਤਾ ਗਿਆ। ਜਦੋਂ ਇਹਨਾਂ ਨੇ ਪਾਰਲੀਮੈਂਟ ਤੇ ਹਮਲਾ ਕੀਤਾ, ਜਦੋਂ ਪੀਟੀਵੀ ਤੇ ਹਮਲਾ ਕੀਤਾ, ਜਦੋਂ ਵਜ਼ੀਰ ਆਜ਼ਮ ਹਾਊਸ ਤੇ ਆਖਰਕਾਰ ਹਮਲਾ ਕੀਤਾ, ਫੈਡਰਲ ਸੈਕਟਰੀ ਗੱਡੀਆਂ ਚੋਂ ਲਾ ਕੇ ਉਹਨੂੰ ਤਲਾਸ਼ੀ ਲੈਂਦੇ ਰਹੇ, ਐਸਐਸਪੀ ਦੀਆਂ ਕੁੱਟ-ਕੁੱਟ ਕੇ ਹੱਡੀਆਂ ਪੰਨ ਛੱਡੀਆਂ ਇਹਨਾਂ ਨੇ ਸਾਰੀਆਂ। ਸਾਰਿਆਂ ਨੇ ਵੇਖਿਆ ਪੂਰੇ ਪਾਕਿਸਤਾਨ ਨੇ, ਕੋਈ ਇਹਨਾਂ ਤੇ ਐਫਆਈਆਰ ਹੀ ਨਹੀਂ ਹੋਈ। ਇਹਨਾਂ ਦੇ ਰਿਕਾਰਡ ਸਾਰੇ ਸੀਲ ਕਰ ਦਿੱਤੇ ਗਏ। ਜਿਹੜੇ ਇਹਨਾਂ ਦੇ ਬੰਦੇ ਥਾਣੇ ਵਿੱਚ ਬੰਦ ਸਨ ਸੰਗੀਨ ਜਰਾਇਮ ਵਾਸਤੇ, ਉਹਨਾਂ ਨੂੰ ਜਾ ਕੇ ਥਾਣੇ ਦੇ ਤਾਲੇ ਤੋੜ ਕੇ ਤੇ ਉਹਨਾਂ ਨੂੰ ਕੱਢ ਕੇ ਘਰ ਲੈ ਕੇ ਕਿਸੇ ਨੇ ਪੁੱਛਿਆ ਹੀ ਨਹੀਂ। ਤੁਸੀਂ ਤੇ ਮੈਂ ਚੱਲਨੇ ਨਾ ਜੀ, ਕੱਲ ਕੋ ਸਾਡਾ ਰਿਸ਼ਤੇਦਾਰ ਕਿਤੇ ਥਾਣੇ ਬੰਦ ਹੋਵੇ, ਸੈਕਟਰੀਏਟ ਥਾਣੇ ਇਸਲਾਮਾਬਾਦ, ਤੇ ਤਾਲੇ ਤੋੜ ਕੇ ਉਹਨੂੰ ਲੈ ਕੇ ਆਨੇ ਤੇ ਵੇਖੋ ਭਲਾ ਤੁਹਾਡਾ ਕੀਮਾ ਬਣਦਾ ਸ਼ਾਮ ਤੱਕ ਨਹੀਂ। ਇਸ ਵਾਸਤੇ ਇਹ ਤੇ ਲਾਡਲਾਪਨ ਸੀ। ਤੇ ਇਹ ਆਪਣਾ ਲਾਕਡਾਊਨ ਤੇ ਫਲਾਣਾ ਤੇ ਇਹੋ ਜਿਹੀਆਂ ਚੀਜ਼ਾਂ ਇਹਨਾਂ ਨੂੰ ਬਕਾਇਦਾ ਜਿਹੜੀਆਂ ਨਾ ਚੀਜ਼ਾਂ ਸਿਖਾਈਆਂ ਗਈਆਂ ਸਨ। ਹੁਣ ਆ ਕੇ ਇਹਨਾਂ ਨੂੰ ਸਮਝ ਆਈ ਹੈ ਕਿ ਨਹੀਂ, ਇਹ ਤਾਂ ਕੰਮ ਹੋ ਰਿਹਾ। ਪਹਿਲੀ ਵਾਰੀ ਤੇ ਇਹਨਾਂ ਨੂੰ ਧੁੱਪੇ ਸਾਹਮਣਾ ਕਰਨਾ ਪਿਆ ਸਾਰੀ ਗੱਲ ਦਾ। ਸੋ ਇਸ ਵਾਸਤੇ ਇਹਨਾਂ ਨੂੰ ਤੇ ਮੈਂ ਲੱਗਦਾ ਇੱਕ ਮੱਧ ਚ ਪਾਣਾ। ਲੇਕਿਨ ਜਿਹੜੇ ਸਾਡੇ ਟੈਰਰਿਜ਼ਮ ਦੇ ਮਾਮਲਾਤ ਨੇ ਤਰੀਕੇ ਤਾਲਿਬਾਨ ਪਾਕਿਸਤਾਨ ਦੇ, ਉਹ ਵਾਜ਼ਿਹ ਤੌਰ ਤੇ ਇਹ ਹਮਦਰਦ ਨੇ ਉਹਨਾਂ ਦੇ। ਅੱਜ ਤੋਂ ਤੇ ਨਹੀਂ, ਉਹ ਤੇ ਕਹਿੰਦੇ ਸਨ ਪਿਸ਼ਾਵਰ ਦਫ਼ਤਰ ਖੋਲਣਾ ਉਹਨਾਂ ਦਾ ਔਰ ਇਹਨਾਂ ਦੀ ਰੀਸੈਟਲਮੈਂਟ ਕਰਨੀ ਹੈ, ਸਾਰਾ ਕੁਝ। ਇਹਨਾਂ ਦਾ ਨਾਂ ਪੈ ਗਿਆ ਸੀ ਤਾਲਿਬਾਨ ਖਾਨ, ਉਹ ਮੈਂ ਤਾਂ ਨਹੀਂ ਸੀ ਪਾਇਆ ਨਾ ਜੀ। ਸੋ ਇਸ ਵਾਸਤੇ ਮੈਂ ਤੁਹਾਨੂੰ ਕਹਿ ਰਿਹਾ ਕਿ ਇਹਨਾਂ ਕੋਲੋਂ ਹਰ ਕਿਸਮ ਦੀ ਜਿਹੜਾ ਬਦੀ ਦੀ ਉਮੀਦ ਕੀਤੀ ਜਾ ਸਕਦੀ ਹੈ। ਔਰ ਇਹ ਜਿਹੜੇ ਸਾਡੇ ਸਿਕਿਉਰਿਟੀ ਫੋਰਸਸ ਹੁਣ ਸਾਹਮਣੇ ਹੋਏ ਨੇ ਤੇ ਇਹਨਾਂ ਨੂੰ ਜਬਰਨ ਨਾਲ ਚੱਲਣਾ ਪਿਆ। ਇਹ ਕੋਈ ਰਜ਼ਾਮੰਦੀ ਨਾਲ ਤੇ ਨਹੀਂ, ਇਹ ਤੇ ਜਬਰਨ ਨਾਲ ਚੱਲਦੇ ਪਏ ਨੇ। ਸੋ ਮੈਂ ਸਮਝਦਾ ਕਿ ਇਹ ਪਾਕਿਸਤਾਨ ਵਾਸਤੇ ਬੜਾ ਹੀ ਮੁਸ਼ਕਿਲ ਮਰਹਲਾ ਹੈ, ਜਿਹਦੇ ਵਿੱਚ ਈਰਾਨ ਦੇ ਵਿੱਚ ਕਿਸੇ ਵੇਲੇ ਵੀ ਕੁਝ ਹੋ ਸਕਦਾ ਹੈ। ਤੇ ਬਲੋਚਿਸਤਾਨ ਦੇ ਹਾਲਾਤ ਜਿਹੜੇ ਨੇ ਉਹ ਪਹਿਲੇ ਹੀ ਨਾਸਾਜ਼ਗਾਰ ਨੇ। ਤੇ ਇਸ ਹਾਲਾਤ ਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਵਕਤ ਹੈ ਕਿ ਪਾਕਿਸਤਾਨ ਨੂੰ ਸਿਰ ਜੋੜ ਕੇ ਤੇ ਆਪਣਾ ਫੈਸਲੇ ਕਰਨੇ ਪੈਣੇ।
ਬਹੁਤ ਬਹੁਤ ਸ਼ੁਕਰੀਆ ਦਾਨਿਆਲ ਇਜ਼ ਸਭ ਤੁਸੀਂ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਇੱਕ ਛੋਟਾ ਜਿਹਾ ਬ੍ਰੇਕ ਲੈਣਾ ਨਾਜ਼ਰੀਨ, ਬ੍ਰੇਕ ਦੇ ਬਾਅਦ ਵਾਪਸ ਆਵਾਂਗੇ ਤੇ ਕੁਝ ਮਜ਼ੀਦ ਮਾਮਲਾਤ ਤੇ ਗੱਲ ਕਰਾਂਗੇ। ਵੈਲਕਮ ਬੈਕ ਨਾਜ਼ਰੀਨ। ਤੇ ਹੋਰ ਜਰਾ ਗੱਲ ਕਰਨੇ ਆ ਸਾਡੇ ਜਿਹੜੇ ਉਹ ਲੋਕ ਨੇ, ਉਹ ਭਾਈ ਨੇ ਜਿਨ੍ਹਾਂ ਨੇ ਘਰ 'ਚ ਸੋਲਰ ਲਾਇਆ, ਉਹਨਾਂ ਵਾਸਤੇ ਇੱਕ ਬੜੀ ਬੁਰੀ ਖਬਰ ਹੈ। ਨੈਸ਼ਨਲ ਇਲੈਕਟ੍ਰਿਕ ਪਾਵਰ ਰੈਗੂਲੇਟਰੀ ਅਥਾਰਟੀ ਨੇ, ਨੈਪਰਾ ਜਿਹਨੂੰ ਕਹਿੰਦੇ ਨੇ, ਨੈਸ਼ਨਲ ਗ੍ਰਿਡ ਨੂੰ ਬਿਜਲੀ ਫਰੋਖਤ ਕਰਨ ਦੇ ਰੇਟਸ ਜਿਹੜਾ ਹੈ ਉਹ ਘਟਾ ਦਿੱਤੇ ਨੇ ਉਹਨਾਂ ਨੇ। ਰਿਪੋਰਟ ਦੱਸ ਰਹੀ ਹੈ ਕਿ ਜਿਹੜੇ ਨਵੇਂ ਰੈਗੂਲੇਸ਼ਨਸ 2026 ਦਾ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਹੈ। ਇਹਨਾਂ ਨਵੇਂ ਰੈਗੂਲੇਸ਼ਨਸ ਦੇ ਮੁਤਾਬਿਕ ਪੁਰਾਣੇ ਸੋਲਰ ਸਾਰਫੀਨ ਜਿਹੜੇ ਜਿਨ੍ਹਾਂ ਨੇ ਪਹਿਲੇ ਸੋਲਰ ਲਾਇਆ ਹੋਇਆ ਸੀ, ਨੈਟ ਮੀਟਰਿੰਗ ਵਾਲੇ ਜਿਹੜੇ ਨੇ, ਉਹ ਆਪਣੀ ਬਿਜਲੀ ਨੈਸ਼ਨਲ ਗ੍ਰਿਡ ਨੂੰ ਪਹਿਲੇ ਦੇ ਜਿਸ ਤਰ੍ਹਾਂ ਪਹਿਲੇ 5 ਰੁਪਏ 32 ਪੈਸੇ ਫੀ ਯੂਨਿਟ ਦੇ ਰੇਟ ਉੱਤੇ ਵੇਚ ਰਹੇ ਸਨ, ਉਹ ਉਹੀ ਵੇਚਣਗੇ। ਪਰ ਜਿਹੜੇ ਨਵੇਂ ਲੋਕ ਸੋਲਰ ਲਵਾਉਣਗੇ ਔਰ ਨੈਟ ਮੀਟਰਿੰਗ ਕਰਨਗੇ, ਉਹਨਾਂ ਲਈ ਜਿਹੜਾ ਨੈਸ਼ਨਲ ਗ੍ਰਿਡ ਨੂੰ ਵੇਚੀ ਗਈ ਬਿਜਲੀ ਦੇ ਫੀ ਯੂਨਿਟ ਦੇ ਰੇਟ ਵਿੱਚ ਤਕਰੀਬਨ 17 ਰੁਪਏ 19 ਪੈਸੇ ਜਿਹੜਾ ਹੈ ਉਹ ਕਮੀ ਕਰ ਦਿੱਤੀ ਗਈ ਹੈ, ਕਟੌਤੀ ਕਰ ਦਿੱਤੀ ਗਈ। ਤੁਸੀਂ ਆਪ ਨੂੰ ਸੋਚੋ, ਹੁਣ ਨਏ ਜਿਹੜੇ ਸਾਰਿਫ ਨੇ, ਫਰਜ਼ ਕਰੋ ਮੈਂ ਅੱਜ ਲਵਾਇਆ, ਤੁਸੀਂ ਲਵਾਇਆ, ਕੋਈ ਸੋਲਰ ਲਵਾ ਲਿਆ ਔਰ ਨੈਟ ਮੀਟਰਿੰਗ ਕਰਵਾਈ ਉਹਦੀ, ਉਹ ਫੀ ਯੂਨਿਟ ਜਿਹੜੀ ਉਹਦੀ ਕੀਮਤ ਹੋਏਗੀ ਤਕਰੀਬਨ 3 ਗੁਣਾ ਉਹਨਾਂ ਨੂੰ ਘੱਟ ਮਿਲੇਗੀ, ਮਤਲਬ ਤਕਰੀਬਨ 8 ਰੁਪਏ 13 ਪੈਸੇ। ਨਾਲ ਹੀ ਨਵੇਂ ਜਿਹੜੇ ਤੱਕ ਪੁਰਾਣੇ ਸਾਰਿਫ ਲਈ ਨੈਟ ਬਿਲਿੰਗ ਦਾ ਵੀ ਨਵਾਂ ਨਿਜ਼ਾਮ ਇੱਕ ਮੁਤਾਰਿਫ ਕਰਾ ਦਿੱਤਾ ਗਿਆ ਹੈ। ਇਹ ਹੁਣ ਸਾਰਿਫ ਦਾ ਯੂਨਿਟ ਸਰਕਾਰੀ ਯੂਨਿਟ ਦੇ ਬਰਾਬਰ ਨਹੀਂ ਹੋਵੇਗਾ, ਇਹ ਵੀ ਇੱਕ ਬੁਰੀ ਖਬਰ ਹੈ। ਨੈਸ਼ਨਲ ਗ੍ਰਿਡ ਤੋਂ ਲਈ ਗਈ ਜਿਹੜੀ ਬਿਜਲੀ ਤੁਸੀਂ ਲਵੋਗੇ, ਬਿਜਲੀ ਦੀ ਫੀ ਯੂਨਿਟ ਕੀਮਤ ਜਿਹੜਾ ਹਕੂਮਤੀ ਟੈਰਿਫ ਤੇ ਸਲੈਬਸ ਦੇ ਹਿਸਾਬ ਨਾਲ ਹੋਵੇਗੀ। ਨਏ ਨੈਟ ਮੀਟਰਿੰਗ ਦਾ ਜਿਹੜਾ ਸਾਰਫੀਨ ਲਈ ਲਾਇਸੈਂਸ ਦੀ ਮੁੱਦਤ ਵੀ ਜਿਹੜੀ ਹੈ ਉਹ 7 ਸਾਲ ਹੁਣ ਨਹੀਂ ਹੈ, ਹੁਣ 7 ਸਾਲ ਤੋਂ ਘਟਾ ਕੇ 5 ਸਾਲ ਕਰ ਦਿੱਤੀ ਗਈ ਹੈ। ਪਾਵਰ ਪਲਾਨਿੰਗ ਐਂਡ ਜਿਹੜਾ ਮਾਨੀਟਰਿੰਗ ਕੰਪਨੀ ਦੇ ਮੁਤਾਬਿਕ ਮੁਲਕ ਵਿੱਚ ਇਸ ਵੇਲੇ ਤਕਰੀਬਨ 7000 ਮੈਗਾਵਾਟ ਸਲਾਹੀਅਤ ਦੇ ਨੈਟ ਮੀਟਰਿੰਗ ਸੋਲਰ ਸਿਸਟਮ ਲੱਗ ਚੁੱਕੇ ਨੇ, ਜਦੋਂ ਕਿ 13000 ਤੋਂ 14000 ਮੈਗਾਵਾਟ ਸਲਾਹੀਅਤ ਦੇ ਐਸੇ ਸਾਰਫੀਨ ਦਾ ਅੰਦਾਜ਼ਾ ਹੈ ਜੋ ਆਫ ਗ੍ਰਿਡ ਬਿਜਲੀ ਪੈਦਾ ਕਰ ਰਹੇ ਨੇ। ਬਹੁਤ ਹੀ ਸਵਾਲਾਤ ਆ ਰਹੇ ਨੇ, ਲੋਕ ਅਸੀਂ ਬਾਹਰ ਨਿਕਲਦੇ ਸਾਡੇ ਕੋਲ ਪੁੱਛਦੇ ਨੇ ਕਿ ਜੀ ਕੀ ਕਰੀਏ, ਸੋਲਰ ਲਵਾਈਏ ਜਾਂ ਨਹੀਂ ਲਵਾਈਏ। ਇਹ ਸਾਰਾ ਮਾਮਲਾ ਅਸੀਂ ਤਾਂ ਉਹਨਾਂ ਨੂੰ ਕੁਝ ਐਕਸਪਲੇਨ ਕਰ ਦਿੰਦੇ ਹਾਂ, ਲੇਕਿਨ ਜ਼ਾਹਰੀ ਗੱਲ ਹੈ ਇਹਦੇ ਉੱਤੇ ਐਕਸਪਰਟ ਬਹੁਤ ਹੀ ਅੱਛੀ ਰਾਏ ਦੇ ਸਕਦੇ ਨੇ। ਮੇਰੇ ਨਾਲ ਜਿਹੜਾ ਹੈ એનર્ਜੀ ਐਕਸਪਰਟ ਮੌਜੂਦ ਨੇ, ਅਰਸ਼ਦ ਅਬਾਸੀ ਸਾਹਿਬ, ਉਹਨਾਂ ਤੋਂ ਪੁੱਛਾਂਗੇ ਕਿ ਇਹ ਮਾਮਲਾ ਹੈ ਕੀ। ਬਹੁਤ ਬਹੁਤ ਸ਼ੁਕਰੀਆ ਅਰਸ਼ਦ ਅਬਾਸੀ ਸਾਹਿਬ, ਤੁਸੀਂ ਮੇਰੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਸਰ, ਸਭ ਤੋਂ ਪਹਿਲਾਂ ਤਾਂ ਇਹ ਦੱਸੋ, ਜਿਹੜਾ ਇਹ ਹਕੂਮਤ ਦਾ ਫੈਸਲਾ ਹੈ, ਇਹ ਫੈਸਲਾ ਕਿਸ ਤਰ੍ਹਾਂ ਵੇਖ ਰਹੇ ਹੋ? ਆਮ ਲੋਕਾਂ ਨੂੰ ਇਹਦਾ ਫਾਇਦਾ ਹੋਏਗਾ, ਨੁਕਸਾਨ ਹੋਏਗਾ? ਦੇਖੋ ਜੀ, ਜਿਹੜਾ ਗਵਰਨਮੈਂਟ ਨੇ ਫੈਸਲਾ ਕੀਤਾ ਹੈ, ਇਹ ਫੈਸਲਾ ਕਰਨ ਤੋਂ ਪਹਿਲੇ ਉਹਨਾਂ ਨੂੰ ਸੋਚਣਾ ਚਾਹੀਦਾ ਸੀ ਕਿ ਇਹਨਾਂ ਦਾ ਕਲਾਈਮੇਟ ਚੇਂਜ ਦੇ ਫਰੰਟ ਦੇ ਉੱਤੇ ਇਹਨਾਂ ਦਾ ਕੀ ਨੈਰੇਟਿਵ ਹੈ, ਬਿਆਨੀ ਹੈ ਇੰਟਰਨੈਸ਼ਨਲ ਲੈਵਲ 'ਤੇ। ਉੱਥੇ ਇੰਟਰਨੈਸ਼ਨਲ ਲੈਵਲ 'ਤੇ ਗੱਲ ਕਰ ਰਹੇ ਜੀ, ਕਲਾਈਮੇਟ ਚੇਂਜ ਦੀ ਵਜ੍ਹਾ ਕਰਕੇ ਪਾਕਿਸਤਾਨ ਬੜਾ ਵਲਨਰੇਬਲ ਹੈ ਜੀ, ਬੜੇ ਫਲੱਡ ਅਸ਼ਨੇ, ਹੋਰ ਚੀਜ਼ਾਂ ਅਸ਼ਨੀਆਂ। ਇਹਨਾਂ ਕੀ ਇਹ ਨਹੀਂ ਪਤਾ ਕਿ એનર્ਜੀ ਸਭ ਤੋਂ ਪਹਿਲਾ ਬੜਾ ਕੰਪੋਨੈਂਟ ਹੈ ਜਿਹੜਾ ਕਲਾਈਮੇਟ ਚੇਂਜ ਦੇ ਵਿੱਚ ਵਾਈਟਲ ਰੋਲ ਪਲੇ ਕਰਨਾ। ਤੁਸੀਂ ਪਤਾ ਜਿਸ ਵਕਤ ਕੋਈ ਕੋਇਲੇ ਦੀ ਬਿਜਲੀ ਬਣ ਰਹੀ ਹੈ ਜਾਂ LNG ਪਾਵਰ ਪਲਾਂਟ ਬਿਜਲੀ ਬਣ ਰਹੀ ਹੈ, ਇਹ ਕੀ ਹੋਣਾ ਇਸ ਨਾਲ ਐਕਚੁਅਲੀ ਇਸ ਤਰ੍ਹਾਂ ਹੋਣਾ ਕਿ ਇਹਨਾਂ ਕੋਲ ਗ੍ਰੀਨ ਗੈਸਿਸ ਇਮਿਸ਼ਨ ਐਟਮੋਸਫੇਅਰ ਵਿੱਚ ਨਹੀਂ ਆ। ਇਹ ਤੁਸੀਂ ਪਤਾ ਕਿ ਇਹਨਾਂ ਕੋਲ ਸਮਝਦਾਰ ਬੰਦਾ ਤਾਂ ਹੈ ਕੋਈ ਨਹੀਂ ਹੈ, ਇਹ ਤਾਂ ਇਸ ਤਰ੍ਹਾਂ ਕੰਮ ਚੱਲ ਰਿਹਾ ਹੈ। ਔਰ ਅਗਰ ਤੇ ਨਾ ਕੋਈ ਸਮਝਦਾਰ ਬੰਦਾ ਉਹਨੂੰ ਚੈੱਕ ਕਰਿਆ ਕਿ ਪਾਕਿਸਤਾਨ ਦੇ ਵਿੱਚ ਕਲਾਈਮੇਟ ਚੇਂਜ ਗੁਜ਼ਸ਼ਤਾ 10 ਸਾਲ ਵਿੱਚ ਇਹ ਜਿਹੜੀਆਂ ਗ੍ਰੀਨ ਗੈਸਿਸ ਇਮਿਸ਼ਨ ਕਿਹੜੇ ਸਾਈਡ ਤੋਂ ਆ ਰਹੀਆਂ ਨੇ, ਜ਼ਿਆਦਾ ਮੈਜੋਰਟੀ ਜਿਹੜੇ ਕੋਲ ਪਾਵਰ ਪਲਾਂਟ ਲੱਗੇ, ਫਿਰ ਜ਼ਿਆਦਾ ਮੈਜੋਰਟੀ ਜਿਹੜੇ LNG ਪਾਵਰ ਪਲਾਂਟ ਲੱਗੇ। ਜ਼ਾਹਿਰ ਹੈ ਗੈਸ ਚੱਲਣੀ, ਪੈਟਰੋਲ ਚਲੇਗਾ, ਡੀਜ਼ਲ ਚਲੇਗਾ, ਤਾਂ ਕੀ ਹੋਏਗਾ, ਇਹ ਗ੍ਰੀਨ ਗੈਸਿਸ ਫਜ਼ਾ 'ਚ। ਲੇਕਿਨ ਅਸਲ ਮਸਲਾ ਜਿਹੜਾ ਟ੍ਰੈਜੇਡੀ ਹੋਇਆ ਹੈ ਕਿ ਪਾਕਿਸਤਾਨ ਦੇ ਵਿੱਚ ਰੈਗੂਲੇਟਰ ਹੈ, ਇਹ ਕੰਮ ਰੈਗੂਲੇਟਰ ਕਰ ਰਿਹਾ ਨੈਪਰਾ। ਹਾਲਾਂਕਿ ਇਹਨਾਂ ਦਾ ਕੰਮ ਬੇਸਿਕਲੀ ਐਸਾ ਕਿ ਗ੍ਰੀਨ ਸਸਤੀ ਬਿਜਲੀ ਦੇਣਾ। ਸਸਤੀ ਬਿਜਲੀ ਤੁਸੀਂ ਇਹ ਦੱਸੋ ਕਿ ਇਹ ਕਿਸ ਪਾਵਰ ਪਲਾਂਟ ਲਗਾਏ ਕੋਇਲੇ ਨੇ ਔਰ LNG ਨੇ, ਜਿੱਥੋਂ ਬਿਜਲੀ 200 ਰੁਪਏ ਯੂਨਿਟ ਤੋਂ ਵੀ ਜ਼ਿਆਦਾ ਹੈ। ਅਸਲ ਜਿਹੜਾ ਪ੍ਰੋਬਲਮ ਆ ਜਾਂ ਮਸਲਾ ਉਹ ਆ ਕਿ ਗਵਰਨਮੈਂਟ ਕੀ ਜ਼ਾਹਿਰ ਹੈ ਕਿ ਸਰਕੂਲੇਟਰ ਬਹੁਤ ਜ਼ਿਆਦਾ ਹੋ ਗਿਆ, ਇਹ ਮਹਿੰਗੀ ਬਿਜਲੀ ਲੈਣ ਵਾਸਤੇ ਕੋਈ ਤਿਆਰ ਕੋਈ ਨਹੀਂ। ਇਹਨਾਂ ਸੋਚਿਆ ਕਿ ਜੀ ਇੱਕੋ ਹੀ ਕੰਮ ਕਰਨਾ ਕਿ ਇਹ ਜਿਹੜੇ ਨੈਟ ਮੀਟਰਿੰਗ ਦੇ ਸਾਰਫੀਨ ਨੇ ਉਹ ਲੋਕ, ਦੇਖੋ ਜੀ ਮੈਂ ਆਪਣੇ ਗ੍ਰਾਹ ਦੀ ਗੱਲ ਕਰਨਾ, ਸਾਡੇ ਇਲਾਕੇ ਨੇ ਇਸ ਗ੍ਰਾਹ ਸੀ ਪਤਾ ਬੜਾ ਦੂਰ ਰਫਤਾ ਦਾ ਬੜਾ ਰਿਮੋਟ ਪਸਮਾਨਦਾ ਜਿਹਾ। ਯਕੀਨ ਕਰੋ ਉੱਥੇ ਲੋਕਾਂ ਮੰਜੀ ਗਾਵੇਂ ਆਪਣੀ ਬੱਚੀ ਨੂੰ ਜ਼ੇਵਰ ਵੇਚ ਕੇ ਉੱਥੇ ਇਹ ਸੋਲਰ ਸਿਸਟਮ ਲਾਇਆ। ਇਸ ਤਰ੍ਹਾਂ ਉਹਨਾਂ ਕੰਟਰੀਬਿਊਟ ਕੀਤਾ ਕਿਉਂਕਿ ਇਹਨਾਂ ਕੋਲ ਤਾਂ ਹਿੰਮਤ ਨਹੀਂ ਹੈ, ਕਰੇਜ ਨਹੀਂ ਹੈ। ਫਿਰ ਤੁਸੀਂ ਪਤਾ ਇੱਕ ਗੱਲ ਬੜੀ ਕਲੀਅਰ ਹੈ, ਦੇਖੋ ਪਿੱਛੇ ਬੈਕਸ ਡਰਾਪ ਵਿੱਚ ਅਜ਼ਾਨ ਵੀ ਆ ਰਹੀ। ਪਾਕਿਸਤਾਨ ਵਿੱਚ ਕਿਤਨੇ ਕੁ ਬੰਦੇ ਈਮਾਨਦਾਰ ਹੈ, ਪਾਕਿਸਤਾਨ ਵਿੱਚ ਕਿਤਨੇ ਬੰਦੇ ਦਿਲ ਉੱਪਰ ਹੱਥ ਰੱਖ ਕੇ ਦਿਖਾਈ ਸਕਣੇ ਕਿ ਜਾਂ ਮਿਨਿਸਟਰੀ ਆਫ ਪੈਟਰੋਲੀਅਮ ਜਾ ਰਹੇ ਹਾਂ ਜਾਂ ਮਿਨਿਸਟਰੀ ਆਫ ਪਾਵਰ ਹੀ ਜਾ ਰਹੇ ਹਾਂ ਤੇ ਨੇਕ ਨੀਤੀ ਨਾਲ ਜਾ ਰਹੇ ਹਾਂ।
ਹਰ ਕੋਈ ਵਜ਼ੀਰ ਉਸ ਪਰ ਲੜਨਾ ਹੋਣਾ। ਤੁਸੀਂ ਦੇਖੋ ਨਾ, ਇੱਕ ਵਜ਼ੀਰ ਇੱਕ ਆਇਆ ਸੀ, ਵਜ਼ੀਰ ਆਜ਼ਮ ਬਣਿਆ ਬਾਅਦ ਵਿੱਚ, ਜੀ ਕਿ ਮੈਂ ਐਲਐਨਜੀ 'ਚ ਗੇਮ ਚੇਂਜਰ ਕਰਾਂਗਾ। ਇੱਕ ਹੋਰ ਪਲਾਨਿੰਗ ਮਿਸ਼ਨ ਦਾ ਮਿਨਿਸਟਰ ਆਇਆ ਜਿਹੜਾ ਜੀ ਮਾਸ਼ਾਅੱਲਾ ਦਾੜੀ ਰੱਖੀ ਜੀ, ਗੇਮ ਚੇਂਜਰ हुई। अच्छी गेम चेंजर हुई। पाकिस्तान इस वक्त कम अज कम $50 बिलियन लास कर चुकिया एलएनजी ठीक ਜਿਹੜੇ ਪਾਵਰ ਪਲਾਂਟ ਹੈ। ਦੇਖੋ ਇਹ ਮੈਂ ਦੁਬਾਰਾ $50 ਬਿਲੀਅਨ, यानी तुम आ ही सकते हो कि जी कम अज कम 15,000 अरब रुपया, एक मामूली रकम नहीं है। इतना नुकसान पाकिस्तान की ना कितने इंडिया पहुंचाया, ना इसराइल, ना टीटीपी, ना किसी और। जी ये इन्हें अपने हथ न किया अपनी ਜ਼ਾਹਿਰ जी जीवां गर्म करने वास्ते। फिर जिस वक्त ये लोग आने नैब नहीं या किसी गरीब कानून ਵਿੱਚ ਇਹ ਕਾਨੂੰਨ ਚੇਂਜ ਕਰਦੇ ਨੇ, ਹੁਣ ਦੇਖੋ ਨੈਬ ਨਾਲ ਕਿ ਦਾਰਾ ਵਾ, ਇਹ ठीक ਕਿਸੇ ਨੂੰ ਪੁੱਛ ਨਹੀਂ ਸਕਣਾ। ਅੱਛਾ ਤਾਂ ਬਾਜੀ ਸਾਹਿਬ ਇਹ ਵੀ ਦੱਸ ਦਿਓ, ਮੈਂ ਤੇ ਖੈਰ ਆਪਣੇ ਇੰਟਰਵਿਊ 'ਚ ਵੀ ਦੱਸ ਦਿੱਤਾ, ਤੁਸੀਂ ਇਹ ਦੱਸੋ ਕਿ ਉਹ ਸਾਰਫੀਨ ਜਿਹੜੇ ਹੁਣ ਲਵਾਉਣਾ ਚਾਹ ਰਹੇ ਨੇ, ਸਾਡੇ ਤੋਂ ਤਾਂ ਲੋਕ ਪੁੱਛਦੇ ਨੇ ਨਾ ਕਿ ਜੀ ਅਸੀਂ ਤੇ ਲਵਾ ਰਹੇ ਹਾਂ ਤੇ ਨੈਟ ਮੀਟਰਿੰਗ ਕਰਾਉਣ ਜਾਂ ਬਸ ਸਿਰਫ ਸੋਲਰ ਲਵਾ ਲੈਣ ਔਰ ਆਪਣੇ ਘਰ 'ਚ ਇਸਤੇਮਾਲ ਕਰਨ, ਹਕੂਮਤ ਨੂੰ ਬਿਜਲੀ ਨਾ ਵੇਚਣ, ਕੀ ਉਹਨਾਂ ਨੂੰ ਕੀ ਤੁਸੀਂ ਮਸ਼ਵਰਾ ਦਿਓਗੇ? ਕੁਝ ਦਿਨ ਪਹਿਲੇ ਠੀਕ ਮੇਰੇ ਬੇਟੇ ਕਾਪੜ ਲਿਖਿਆ ਸੀ, ਉਹ ਤੁਸੀਂ ਇਹ ਦੇਖੋਗੇ ਜ਼ਰਾ ਕੁਰਾਨ ਵਿੱਚ ਕਿੰਨੀ ਦਫਾ ਲਫ਼ਜ਼ ਸੂਰਜ ਔਰ ਸੂਰਜ ਦੀ ਤਾਕਤ ਤੇ ਮੁਤਲਕ ਕਿਹਾ ਗਿਆ, ਅੱਜ ਤੋਂ 15 ਜੀ ਸਾਲ ਪਹਿਲੇ। ਇਹ ਦੇਖੋ ਜ਼ਰਾ, ਉਹ रेलिवेंट्स आयत में सब कोट कर सकता हूं, लेकिन सही ये देखो वो कुरान में एक एक लफ्ज, एक एक आयत पूरी नहीं आ रही कि सूरज कितनी ताकत है। और तो मैं जिस उसमें क्या ना जी कि बाय बाय टू ऑल वायर या ऑल मीटर्स, और मेरे ख्याल 6 महीने बाद साल बाद कोई ना मीटर नजर आएगा, ना जिस तरह पीटीसीएल ने वायर कराई नहीं जा रही ये भी नहीं जाएगी, और इख्तिताम ही होएगा। लेकिन जी इससे जी नुकसान का किसकी होएगा? नुकसान गवर्नमेंट पाकिस्तान की, पाकिस्तान ने खजाने की, ठीक पाकिस्तानी लोगों हैं, क्योंकि सर्कुलर रेट तो फिर भी देना है। लेकिन काश यार एक प्रोग्राम सुनने वाला कोई तो एक बंदा होएगा, कोई जरा सीने पर सही दिल रख के हाथ रख के कहे, या जिस अपनी मां ने दूध पिया कि यार इन्हें दारे की तो फिक्स करा यार। ये जरा चेयरमैन नेपरा है, ਜਿਹੜੇ ਮੈਂਬਰ ਹੈ, ਇਹਨਾਂ की जी शर्म नहीं आई? इन्होंने ਕੰਮ किया, इन्होंने मैंडेट किया, इन्होंने विजन की स्टेटमेंट कही, इन्होंने मिशन स्टेटमेंट कही, और कर कह रहे यानी जिन्होंने महंगी बिजली उन्होंने महंगी बिजली, उन्होंने इंटरस्ट मफादात वास्ते इन्हें ਕੰਮ ਕੀਤਾ। ठीक ऐसी दुनिया ने विच मेरा ख्याल है 193 मुल्क है, किसी जगह नहीं है। ये सिर्फ ममलिकत पाकिस्तान, जिसका जी नाम पाकिस्तान, मुझे पता है पाकिस्तान मतलब क्या? पाक सर जमीन शाहबाद, यानी लैंड ऑफ प्योर। इसे तो वैसे भी ये जी एलएनजी की बिजली है या कोयले नहीं है डीजल दी, इतने तो अलाउ नहीं होनी चाहिए। पाकिस्तान का मतलब है पाक सर जमीन। इस सही पाक सर जमीन की ना पलोड कर देता, इस पाक सर जमीन ने पर ना एक दाग फेंक देता। लेकिन जी मैं एक पैगाम देना चाहूंगा। ठीक है ये कहते हैं जो जो चुप रहेगी ज़ुबान खंजर, लहू पुकारेगा आस्तीन, लहू पुकारेगा आस्तीन का। ये लोग कब तक इस तरह करेंगे? जी जी ये वजीर बिजली पानी प्लानिंग कमीशन, शायद खान अब्बासी, चेयरमैन लपरा, यार शर्म ठीक अल्फाज ही नहीं है, कोई अल्फाज नहीं है कि इनके कंडेम किया सही जाए। और ये मैं बड़े दुखी दिल नाल कह रहा, 36 साल हो गए मैं ये नहीं किते हुए। मैं भी दुनिया ने बड़े बड़े मुल्कों च गया, देखो दुनिया वेलकम कह रहे, और इन्ना की तो वैसे इन्हें डे जी $1 बिलियन होना IMF से किंदा। और मकसद क्या है सर कि जी असा जनाब क्लाइमेट चेंज बड़ी थ्रेटी, हम्म, क्लाइमेट चेंज जरा एक फंडामेंटल इशू है कि एनर्जी की ग्रीन करो, यानी हाइड्रो पावर, सोलर या विंड, और लोगों कितना ठीक है रिस्पॉन्स देता। देखो अल्फाज की कितना भी शोस्ता किया जाए, कितना भी मौजूद किया जाए, जुर्म जुर्म रहेगा। यानी 225 करोड़ अवाम की सीने पर ही ना खंजर फेंकिया, सीने पर ये नहीं बैक, जी ये बड़े अफसोस की गल नहीं। ਸਰ ਮੈਂ ਅਗਰ ਆਖਿਰ ਵਿੱਚ ਤੁਹਾਡੇ ਕੋਲ ਪੁੱਛਾਂ ਕਿ ਹਕੂਮਤ ਨੂੰ ਕੀ ਲਾਏ ਅਮਲ ਅਖਤਿਆਰ ਕਰਨਾ ਚਾਹੀਦਾ ਜਿਹਦੇ ਵਿੱਚ ਜਿਹੜੇ ਨੈਟ ਮੀਟਰਿੰਗ ਵਾਲੇ ਲੋਕ ਨੇ ਜਾਂ ਉਹ ਲੋਕ ਜਿਹੜੇ ਸੋਲਰ ਲਵਾ ਰਹੇ ਨੇ ਉਹਨਾਂ ਵਾਸਤੇ ਕੋਈ ਬਿਹਤਰੀ ਹੋ ਸਕੇ। ਜ਼ਹਿਰੀ ਗੱਲ ਹੈ, ਲੋਕ ਤਾਂ ਇਹ ਕਹਿ ਰਹੇ ਨੇ ਕਿ ਜੀ ਪਹਿਲੇ ਅਸੀਂ ਬਿਜਲੀ ਵੇਚ ਰਹੇ ਸਾਂ, ਔਰ ਮੈਨੂੰ ਤੇ ਸਾਨੂੰ ਕਈ ਦੋਸਤ ਮਿਲਦੇ ਨੇ ਜਿਹੜੇ ਕਹਿੰਦੇ ਨੇ ਕਿ ਜੀ ਹਕੂਮਤ ਸਾਡੀ ਮਕਰੂਜ਼ ਹੈ, ਤੇ ਹਕੂਮਤ ਨੂੰ ਹੁਣ ਕੀ ਲਾਏ ਅਮਲ ਅਖਤਿਆਰ करना चाहिए इस सारे मामले पे? यह सोल्यूशन तो बड़ा ठीक सिंपल सा है, आपके सवाल में ही है कि नेट मीटरिंग को नेट बिलिंग पे ले, नेट मीटरिंग नहीं देते, एज इट इज रीइंस्टेट कर दें। एक ही बात है। देखिए ये बिजली कितनी की दे रही थी, जी 26 रुपए की, 27 रुपए की। जो कोयले का पावर प्लांट है कराची,
वो तकरीबन सही 312 रुपये फी यूनिट है। जो साई वाला वो 210 रुपये का है। एक एसर इकबाल साहब ने कोयले का लगाया है हपको में 1320 मेगावाट, ये सारे जी 1320 मेगावाट के हैं। वो तकरीबन 150 का है। LNG है कोई 70 रुपए की। तो मुझे बताया, किसी बंदे से पूछें यार, किसी भीख मांगने से पूछें, 24 रुपये बड़े होते हैं या 300 रुपये बड़ा होता है? हाल तो यही है, उसको जी रीइंस्टेट जी करें। और तीसरा हाल ये है कि मेरे ख्याल में ठीक क़यामत शायद नज़दीक आ रही है। किसी को कोई हया, कोई शर्म, कोई बात, कोई चीज़ें, और फिर टेलीविजन पे कहते हैं जी हमारी इकनॉमिक ये होगी, हमें किसी से कर्जे नहीं लेने देने पड़ेंगे, हम बड़े ज़बरदस्त कौम है, हम इंडिया को मात लेंगे। यार कैसे तुम मात करोगे यार? जी और तुम्हारा हाल तो ये है। अपने गरीबों का खून निचोड़ा तुमने इनमें। कितने लोगों ने, आप जरा किसी गांव में जाएं यार, वो देखिए जिनका बेचारों का 1 एकड़ के ऊपर जो एग्रीकल्चर करे, ठीक उन्होंने भी सोलर लगाया है। उस सोलर के ऊपर भी ये क्या काम कर रहे हैं? ये बड़ी शर्म और अफसोस की बात है। तो मैं इसी जी अफसोस के साथ ही एक बात फिर कहूंगा, जो चुप रहेगी इस बारे खंजर, लो पुकारेगा आस्तीन, कि ये बड़ा जुल्म किया है। ऐसा जुल्म मेरे ख्याल में, मैं कहता हूँ, लोग, ये लोगों की जुबान है। गजा में इसराइल ने लोगों को सही शहीद किया, वो कहते हैं अच्छा हो गया, आज़ाद हो गए, शहीद हो गए, मर्तबा पा लिया। लेकिन ये आहिस्ता आहिस्ता हमारी गर्दन को, आहिस्ता आहिस्ता हमारी सांस को ठीक बंद है। कर रहे हैं, आहिस्ता आहिस्ता हमारी जिंदगी को ख़त्म कर रहे हैं, कि अरे भी ना, और सिसक सिसक के जिए। बहुत बहुत शुक्रिया अरशद अब्बासी साहब, ਤੁਸੀਂ ਮੇਰੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਨਾਜ਼ਰੀਨ, ਅਰਸ਼ਦ ਅब्बासी ਸਾਹਿਬ ਦੱਸ ਰਹੇ ਸਨ ਨੈਟ ਮੀਟਰਿੰਗ ਦੇ ਹਵਾਲੇ ਨਾਲ। ਇੱਕ ਛੋਟਾ ਜਿਹਾ ਬ੍ਰੇਕ ਲੈਣਾ, ਬ੍ਰੇਕ ਦੇ ਬਾਅਦ ਵਾਪਸ ਆਵਾਂਗੇ ਤੇ ਕੁਝ ਮਜ਼ੀਦ ਮਾਮਲਾਤ ਤੇ ਗੱਲ ਕਰਾਂਗੇ। ਵੈਲਕਮ ਬੈਕ ਨਾਜ਼ਰੀਨ। ਤੇ ਪ੍ਰੋਗਰਾਮ ਦੇ ਆਖਰੀ ਹਿੱਸੇ 'ਚ ਇੱਕ ਚੰਗੀ ਖਬਰ ਤੁਹਾਨੂੰ ਦੇਵਾਂਗੇ। ਮੁਲਕ ਜਿਹੜਾ ਹੈ ਇਦਾਰਾ ਜਾਤੀ ਇਸਲਾਹਾਤ ਦੇ ਨਤੀਜੇ 'ਚ ਕਰਪਸ਼ਨ ਪਰਸੈਪਸ਼ਨ ਇੰਡੈਕਸ ਜਿਹੜਾ ਹੈ ਉਹਦੇ ਵਿੱਚ ਪਾਕਿਸਤਾਨ ਦੀ ਰੈਂਕਿੰਗ ਤੇ ਸਕੋਰ ਵਿੱਚ ਨੁਮਾਇਆ ਬਿਹਤਰੀ ਆਈ ਹੈ। ਇਹਦਾ ਮਤਲਬ ਹੈ ਕਿ ਪਾਕਿਸਤਾਨ ਵਿੱਚ ਜਿਹੜਾ ਕਰਪਸ਼ਨ ਘਟ ਗਈ ਹੈ। ਟਰਾਂਸਪੇਰੈਂਸੀ ਇੰਟਰਨੈਸ਼ਨਲ ਇੱਕ ਅਦਾਰਾ ਹੈ ਜੀ, ਉਹਦੇ ਵੱਲੋਂ ਕਰਪਸ਼ਨ ਪਰਸੈਪਸ਼ਨ ਇੰਡੈਕਸ CPI 2025 ਉਹ ਜਾਰੀ ਕੀਤਾ ਗਿਆ, ਜਿਸ ਵਿੱਚ 2024 ਦੇ ਮੁਕਾਬਲੇ ਵਿੱਚ ਪਾਕਿਸਤਾਨ ਦੇ ਮਜਮੂਈ ਸਕੋਰ ਵਿੱਚ 1 ਦਰਜਾ ਬਿਹਤਰੀ ਰਿਕਾਰਡ ਕੀਤੀ ਗਈ ਤੇ ਸਕੋਰ ਵੱਧ ਕੇ 28 ਤੱਕ ਪਹੁੰਚ ਗਿਆ। ਤਾਜ਼ਾ ਤਰੀਨ ਜਿਹੜੀ ਰਿਪੋਰਟ ਆਈ ਹੈ ਉਹਦੇ ਮੁਤਾਬਿਕ ਪਾਕਿਸਤਾਨ ਨੇ 1 ਦਰਜਾ ਬਿਹਤਰੀ ਦੇ ਨਾਲ 136ਵੀਂ ਪੋਜੀਸ਼ਨ ਜਿਹੜੀ ਉਹ ਹਾਸਿਲ ਕਰ ਲਈ ਹੈ। ਰਿਪੋਰਟ ਵਿੱਚ ਦੱਸਿਆ ਗਿਆ ਕਿ 2025 ਜਿਹੜਾ ਹੈ ਉਹਦੇ ਵਿੱਚ ਵੀ ਪਿਛਲੇ 4 ਸਾਲਾਂ ਦੀ ਗੁੱਡ ਗਵਰਨੈਂਸ ਤੇ ਮੁਸਲਸਲ ਇਦਾਰਾ ਜਾਤੀ ਇਸਲਾਹਾਤ ਦੀ ਵਜ੍ਹਾ ਤੋਂ ਪਾਕਿਸਤਾਨ ਦੇ ਮਜਮੂਈ ਸਕੋਰ ਵਿੱਚ ਇਜ਼ਾਫੇ ਦਾ ਰੁਝਾਨ ਜਿਹੜਾ ਹੈ ਉਹ ਬਰਕਰਾਰ ਰਿਹਾ। ਆਹਿਸਤਾ ਆਹਿਸਤਾ ਬਿਹਤਰੀ ਵਾਲੇ ਪਾਸੇ ਮਾਮਲਾ ਜਾ ਰਿਹਾ। ਟਰਾਂਸਪੇਰੈਂਸੀ ਇੰਟਰਨੈਸ਼ਨਲ ਦੇ ਮੁਤਾਬਿਕ ਪਾਕਿਸਤਾਨ ਵਿੱਚ ਨਾ ਸਿਰਫ ਪਬਲਿਕ ਸੈਕਟਰ ਤੇ ਇੰਤਜ਼ਾਮੀ ਬਦਉਨਵਾਨੀ, ਬਲਕਿ ਕਾਨੂੰਨ ਸਾਜ਼ ਇਦਾਰਿਆਂ ਤੇ ਅਦਲੀਆ ਵਿੱਚ ਬਦਉਨਵਾਨੀ ਦੇ ਇਸ਼ਾਰਿਆਂ ਵਿੱਚ ਵੀ ਨੁਮਾਇਆ ਬਿਹਤਰੀ ਵੇਖਣ ਨੂੰ ਜਿਹੜਾ ਹੈ ਉਹ ਮਿਲੀ ਹੈ। ਖਾਸ ਤੌਰ ਉੱਤੇ ਇੰਤਜ਼ਾਮੀ ਬਦਉਨਵਾਨੀ ਤੇ ਅਦਾਲਤੀ ਕਰਪਸ਼ਨ ਸਮੇਤ ਅਹਿਮ ਇਸ਼ਾਰਿਆਂ ਵਿੱਚ ਤਕਰੀਬਨ 5 ਪੁਆਇੰਟ ਦੇ ਹਵਾਲੇ ਨਾਲ ਦੱਸਿਆ ਜਾ ਰਿਹਾ ਕਿ ਬਿਹਤਰੀ ਸਾਹਮਣੇ ਆਈ ਹੈ। ਟਰਾਂਸਪੇਰੈਂਸੀ ਇੰਟਰਨੈਸ਼ਨਲ ਦੀ ਇਸ ਰਿਪੋਰਟ ਵਿੱਚ ਜਿਹੜਾ ਹੈ ਇਹਦੇ ਮੁਤਾਬਿਕ 2024 ਦੇ ਮੁਕਾਬਲੇ ਵਿੱਚ 2025 ਵਿੱਚ ਸਰਵੇ ਦੇ ਦਾਇਰਾਕਾਰ ਵਿੱਚ ਹੋਰ ਵੀ 2 ਮੁਲਕਾਂ ਨੂੰ ਜਿਹੜਾ ਉਹ ਸ਼ਾਮਿਲ ਕੀਤਾ ਗਿਆ ਸੀ, ਜਿਸ ਤੋਂ ਬਾਅਦ 2024 ਵਿੱਚ 180 ਮੁਲਕ ਸਨ, ਜਦੋਂ ਕਿ 2025 ਤਕਰੀਬਨ 182 ਮੁਲਕ ਦੇ ਵਿੱਚ ਜਿਹੜਾ ਬਦਉਨਵਾਨੀ ਦੇ ਤਾਸੁਰ ਦਾ ਜਿਹੜਾ ਹੈ ਉਹ ਜਾਇਜ਼ਾ ਲਿਆ ਗਿਆ। ਰਿਪੋਰਟ ਵਿੱਚ ਵਾਜ਼ਿਹ ਕੀਤਾ ਗਿਆ ਕਿ 2021 ਤੋਂ ਹੁਣ ਤੱਕ ਜਿਹੜਾ ਹੈ ਉਹ ਪਾਕਿਸਤਾਨ ਵਿੱਚ ਬਦਉਨਵਾਨੀ ਦੇ ਤਾਸੁਰ ਵਿੱਚ ਨੁਮਾਇਆ ਕਮੀ ਜਿਹੜਾ ਉਹ ਨੋਟ ਕੀਤੀ ਗਈ ਹੈ ਤੇ ਪਿਛਲੇ 4 ਸਾਲਾਂ ਵਿੱਚ ਪਾਕਿਸਤਾਨ ਦੀ ਪੋਜੀਸ਼ਨ ਵਿੱਚ 4 ਦਰਜਿਆਂ ਦੀ ਬਿਹਤਰੀ ਆਈ ਹੈ। ਟਰਾਂਸਪੇਰੈਂਸੀ ਇੰਟਰਨੈਸ਼ਨਲ ਦੇ ਮੁਤਾਬਿਕ ਪਾਕਿਸਤਾਨ ਨੇ ਪਿਛਲੇ 4 ਸਾਲਾਂ ਵਿੱਚ ਬਦਉਨਵਾਨੀ ਦੇ ਖਾਤਮੇ ਲਈ ਠੋਸ ਤੇ ਮਜ਼ਬੂਤ ਜਿਹੜਾ ਹੈ ਇਕਦਾਮਾਤ ਕੀਤੇ ਨੇ। ਇਸ ਤੋਂ ਪਹਿਲਾਂ ਦਸੰਬਰ 2025 ਵਿੱਚ ਟਰਾਂਸਪੇਰੈਂਸੀ ਇੰਟਰਨੈਸ਼ਨਲ ਪਾਕਿਸਤਾਨ ਨੇ ਵੀ ਆਪਣੀ ਸਾਲਾਨਾ ਰਿਪੋਰਟ ਸ਼ਾਇਰ ਕੀਤੀ ਸੀ, ਜਿਸ ਦੇ ਮੁਤਾਬਿਕ 3 ਵਿੱਚੋਂ 2 ਸ਼ਹਿਰੀਆਂ ਨੂੰ ਸਰਕਾਰੀ ਇਦਾਰਿਆਂ ਵਿੱਚ ਕਦੇ ਵੀ ਬਦਉਨਵਾਨੀ ਜਾਂ ਬੇਜ਼ਾਬਤਗੀ ਦਾ ਜਿਹੜਾ ਉਹ ਸਾਹਮਣਾ ਨਹੀਂ ਕਰਨਾ ਪਿਆ। ਗੁਜ਼ਸ਼ਤਾ ਹਫ਼ਤੇ FPCCI ਦੇ ਤਾਉਨ ਨਾਲ IPSOS ਵੱਲੋਂ ਸ਼ਾਇਰ ਕੀਤੀ ਗਈ ਰਿਪੋਰਟ ਦੇ ਮੁਤਾਬਿਕ 67% ਪਾਕਿਸਤਾਨੀਆਂ ਨੂੰ ਬਦਉਨਵਾਨੀ ਤੇ 76% ਨੂੰ ਅਕਰਬਾ ਪਰਵੀ ਜਿਹੜੀ ਰਿਸ਼ਤੇਦਾਰਾਂ ਨਾਲ ਜਿਹੜੀ ਮੁਹੱਬਤ ਹੁੰਦੀ ਹੈ ਉਹਦਾ ਕਦੀ ਵੀ ਸਾਹਮਣਾ ਨਹੀਂ ਕਰਨਾ ਪਿਆ। ਰਿਪੋਰਟ ਵਿੱਚ ਦੁਨੀਆ ਭਰ ਦੇ ਮੁਲਕਾਂ ਵਿੱਚ ਬਦਉਨਵਾਨੀ ਦੇ ਤਾਸੁਰ ਦਾ ਜਾਇਜ਼ਾ ਲਿਆ ਗਿਆ, ਜਿਸ ਵਿੱਚ 2024 ਦੇ ਮੁਕਾਬਲੇ ਵਿੱਚ ਜਿਹੜਾ ਹੈ ਉਹ ਤੁਹਾਨੂੰ ਮੈਂ ਪਹਿਲੇ ਦੱਸ ਚੁੱਕਾ ਕਿ 2 ਹੋਰ ਮੁਲਕਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਸੀ। ਰਿਪੋਰਟ ਦੇ ਮੁਤਾਬਿਕ ਪਿਛਲੇ ਸਾਲ ਪਾਕਿਸਤਾਨ ਦੇ ਸਰਕਾਰੀ ਇਦਾਰਿਆਂ ਨੇ 600 ਤੋਂ ਵੱਧ ਜਿਹੜਾ ਹੈ ਉਹ 135 ਕਾਮਯਾਬ ਇਸਲਾਹਾਤ ਕੀਤੀਆਂ ਨੇ, ਜਿਨ੍ਹਾਂ ਦੇ ਤਫਸੀਲਾਤ 600 ਇਦਾਰਿਆਂ ਨੇ ਤਕਰੀਬਨ 135 ਤੋਂ ਵੱਧ ਇਸਲਾਹਾਤ ਕੀਤੀਆਂ ਨੇ, ਜਿਨ੍ਹਾਂ ਦੇ ਤਫਸੀਲਾਤ ਜਿਹੜਾ ਉਹ ਪਿਛਲੇ ਦਿਨਾਂ ਪਾਕਿਸਤਾਨ ਰਿਫਾਰਮਸ ਰਿਪੋਰਟ ਵਿੱਚ ਵੀ ਜਾਰੀ ਕੀਤੀ ਗਈਆਂ ਸਨ।
ਟਰਾਂਸਪੇਰੈਂਸੀ ਇੰਟਰਨੈਸ਼ਨਲ ਨੇ ਆਲਮੀ ਸਤਹ ਉੱਤੇ ਬਦਉਨਵਾਨੀ ਦੇ ਤਾਸਰ ਨੂੰ ਖਤਮ ਕਰਨ ਲਈ ਇਦਾਰਾ ਜਾਤੀ ਇਸਲਾਹਾਤ ਉੱਤੇ ਜ਼ੋਰ ਦਿੱਤਾ ਹੈ। ਨਾਲ ਹੀ ਇਹ ਵੀ ਵਾਜ਼ਿਹ ਕੀਤਾ ਹੈ ਕਿ ਪਿਛਲੇ 4 ਸਾਲਾਂ ਵਿੱਚ ਪਾਕਿਸਤਾਨ ਦੇ ਜਿਹੜੇ ਇਦਾਰਾ ਜਾਤੀ ਇਸਲਾਹਾਤ ਨੇ ਉਹਦੇ ਜ਼ਰੀਏ ਪਾਕਿਸਤਾਨ ਨੇ ਜਿਹੜਾ ਹੈ ਉਹ ਬਦਉਨਵਾਨੀ ਦੇ ਤਾਸਰ ਵਿੱਚ ਜਿਹੜਾ ਹੈ ਉਹ ਬਿਹਤਰੀ आई है और पाकिस्तान इन मामलात कामयाब रहे। अच्छी खबर सी। अल्लाह करे कि पाकिस्तान ये जितनी भी करप्शन है बदउनवानी है कितने जाओ तो लोग रिश्वत मंगते हैं, अल्लाह करे ये सारा रिपोर्टां च तैयार है, अल्लाह करे कि प्रैक्टिकली भी अमली तौर पर भी ये सारा मामला ख़त्म हो जाए। और ये कोई शक नहीं कि जितने भी इस्लाहात होंगे ने इदारे वो इस मामले बड़ा किरदार अदा करते हैं। कवानीन मौजूद ने साढ़े मुल्क पर उन्होंने इंप्लीमेंटेशन को नहीं, अगर इंप्लीमेंटेशन हो जाए तो फिर तो मेरा ख्याल से मामला बहुत ही बेहतर रहेगा। अफसोस का मकाम है कि इंप्लीमेंटेशन जिन्हें करनी होती है वो इंप्लीमेंटेशन नहीं करना चाहते। इजाज़त दो, इंशाल्लाह अगले प्रोग्राम में ज़रूर मुलाकात होएगी। पाकिस्तान जिंदाबाद। अल्लाह हाफिज़।